ਵੇ ਬਰਾਬਰ ਕਰੋ ਜੀ ਲਾ ਹੁਣ ਕਮਾਓ ਖਪਾਲਾ ਹੁਣ ਕਮਾਓ ਜੀ ਹੁਣ ਚੀਕਦੀ ਹੈ ਬਲਾਗੇ ਤਰ੍ਹਾਂ ਵਾਹ ਬਈ ਹਾਂ ਹਾਂ ਹੁਣ ਨਹੀਂ ਵਾਹ ਵਾਹ ਹਾਂ ਹੁਣ ਉਹਨੇ ਦੇਖੀ ਜਨਾਬ ਉਹਨੇ ਕਿਹਾ ਬਾਦਸ਼ਾਹ ਸਲਾਮਤ ਜੀ ਵੜ ਛੱਡ ਗਿਆ ਇਹ ਸਿੱਧੀ ਨਹੀਂ ਹੋਈ ਸਵਾਰ ਕੇ ਉਹਨੇ ਕਿਹਾ ਯਾਰ ਕਾਰ ਇਹਨੂੰ ਸਿੱਧੀ ਉਹਨੇ ਰੰਦਾ ਚੱਕਿਆ ਰਗੜਨੀ ਸ਼ੁਰੂ ਕਰ ਦਿੱਤੀ ਹੀਰੋ ਫੱਟੀ ਲੱਕੜੀ ਖਤਮ ਹੋ ਗਈ ਉਹ ਸਿੱਧੀ ਨਹੀਂ ਹੋਈ ਸਿੱਧੇ ਨਾ ਹੋਈ ਅੱਛਾ ਜੀ ਹੁਣ ਜੇ ਲੱਕੜ ਨੂੰ ਅਸੀਂ ਦਵਾਈ ਵੀ ਲਾਈ ਆ ਤੇ ਪਰ ਇਹ ਆ ਵੀ ਅਸੀਂ ਸੀਵੀ ਤੋਂ ਬਚਾਉਣ ਵਾਸਤੇ ਮੋਮੀ ਲਿਫਾਫਾ ਵੀ ਪਾ ਰਹੇ ਕਿਉਂ ਫਿਰ ਜੇ ਲੱਕੜ 4 ਦਿਨ ਕੱਢ ਜੂਗੀ ਮਿੱਟੀ ਨਹੀਂ ਖਾਂਦੀ ਇਹਨੂੰ ਫਿਰ ਇੰਨੀ ਕਿ ਖੇਚਲ ਦੇ ਨਾਲ ਇਹਦੀ ਉਮਰ ਵੱਧ ਜਾਣੀ ਉਹ ਬਾਜੀਗਰ ਨੇ ਜਿੱਥੇ ਵੀ ਜਾ ਕੇ ਬਾਜੀ ਪਾਈ ਆ ਨਾ ਉਹਨੇ ਉੱਥੇ ਜਾ ਕੇ ਇਹ ਗੱਲ ਦੱਸੀ ਆ ਲੋਕਾਂ ਨੂੰ ਬਈ ਇਨਾਮ ਤੁਸੀਂ ਕੀ ਦੇਣਾ ਇਨਾਮ ਦੇ ਗਿਆ ਨੂਰਾ ਹਾਂ ਤੁਸੀਂ ਇਨਾਮ ਕੀ ਦੇਣਾ ਇਨਾਮ ਨੂਰਾ ਦੇ ਗਿਆ ਤੇ ਫਿਰ ਬੰਦੇ ਸੁਣ ਕੇ ਪਰੇਸ਼ਾਨ ਹੁੰਦੇ ਸੀ ਵੀ ਯਾਰ ਨੂਰੇ ਨੇ ਕੀ ਇਹਨੂੰ ਦੇ ਦਿੱਤਾ ਲਾ ਵੇਖ ਲਾ ਆਪਦੇ ਕੰਮ ਦੇਖ ਕੀ ਕਰਦੀ ਆ ਵੇਖ ਚੱਲ ਜੁਗਨੀ ਚੱਲ ਜੁਗਨੀ ਸ਼ਾਬਾਸ਼ अस्सलाम वालेकुम जी ਸਿਆਣੇ ਕਹਿੰਦੇ ਵੀ ਸ਼ਿਕਾਰੀ ਦੇ ਕੰਨ ਵੈਰੀ ਵੀ ਕਿਦਾਂ ਵੀ ਜਿਹੜਾ ਬੰਦਾ ਜਿਹੜੀ ਸ਼ਾਇਦ ਦਾ ਸ਼ੌਕ ਰੱਖਦਾ ਹੋਵੇ ਨਾ ਉਹਦੀ ਜਿਹੜੀ ਗੱਲ ਕਿਤੇ ਸੁਣੇ ਮਿਸਾਲ ਆ ਬੰਦਾ ਕੁੱਕੜਾਂ ਦਾ ਸ਼ੌਕੀਨ ਆ ਜਿੱਥੇ ਕੁੱਕੜਾਂ ਦੀ ਗੱਲ ਹੋਊਗੀ ਉਹ ਕੰਨ ਚੱਕੂਗਾ ਜਿਹੜਾ ਕੋਈ ਨਵੀਂ ਗੱਲ ਉਹਨੂੰ ਲੱਭੂਗੀ ਉਹ ਜਾ ਕੇ ਵਰਤੂਗਾ ਕੋਈ ਕਬੂਤਰਾਂ ਦਾ ਸ਼ਿਕਾਰੀ ਆ ਕੋਈ ਢੱਗਿਆਂ ਦਾ ਸ਼ਿਕਾਰੀ ਆ ਵੀ ਕੋਈ ਢੱਗਿਆਂ ਦਾ ਸ਼ੌਕੀਨ ਆ ਨਾ ਢੱਗਿਆਂ ਦਾ ਕੋਈ ਨਵਾਂ ਨੁਸਖਾ ਕੋਈ ਲੱਭੂਗਾ ਉਹ ਆ ਕੇ ਉਹਨੂੰ ਘਰੇ ਵਰਤੂਗਾ ਇੱਦਾਂ ਹੀ ਸਾਨੂੰ ਸ਼ੌਕ ਆ ਘੋੜੀ ਦਾ ਅਸੀਂ ਘੋੜੀ ਰੱਖੀ ਆ ਤੇ ਉਹ ਘੋੜਿਆਂ ਦਾ ਸ਼ੌਕੀਨਾਂ ਦਾ ਵੀ ਉਹੀ ਹਿਸਾਬ ਆ ਵੀ ਸਾਨੂੰ ਕਿਸੇ ਦੱਸਿਆ ਵੀ ਜਿਹੜੇ ਸ਼ਿਕਾਰੀ ਬੰਦੇ ਜਿਹੜੇ ਸ਼ੌਕੀਨ ਬੰਦੇ ਉਸਤਾਦ ਬੰਦੇ ਉਹ ਕਹਿੰਦੇ ਵੀ ਜਦੋਂ ਤੱਕ ਘੋੜੀ ਤੇ ਤੁਸੀਂ ਚੜ੍ਹੀ ਨਹੀਂ ਨਾ ਕਰਦੇ ਇਹਨੂੰ ਚੱਕਰੀ ਲਾਓ ਤੇ ਚੱਕਰੀ ਫਿਰ ਹੱਥ 'ਚ ਫੜਿਆ ਨਾ ਸੂਤ ਲੱਗਦੀ ਨਹੀਂ ਉਹ ਕਹਿੰਦੇ ਵੀ ਇਹਦਾ ਪੱਕੀ ਚੱਕਰੀ ਬਣਾਓ ਪੱਕੀ ਚੱਕਰੀ ਤੇ ਸਿੱਧੇ ਵੀ ਚੱਕਰ ਕੱਢੇ ਪੁੱਠੇ ਵੀ ਚੱਕਰ ਕੱਢੇ ਵਾਹ ਇਦਾਂ ਉਹਦੇ ਪੈਰ ਹੌਲੇ ਹੁੰਦੇ ਆ ਤੇ ਉਹ ਬਣਦੀ ਚਲੀ ਜਾਂਦੀ ਅੱਛਾ ਹਾਂ ਵਰਜ਼ਿਸ਼ ਵੀ ਹੁੰਦੀ ਹੈ ਤੇ ਗਾਂ ਉਹਨੇ ਗਾਂ ਤੁਰਨਾ ਸਵਾਰੀ ਉਹਦੀ ਤੋਰ ਬਣਦੀ ਹੈ ਬੜੇ ਫਾਇਦੇ ਆ ਚੱਕਰੀ ਦੇ ਉਹ ਜਿਹੜੇ ਸ਼ਿਕਾਰੀ ਬੰਦੇ ਜਾਣਦੇ ਤੇ ਅਸੀਂ ਹੁਣ ਲਾਣ ਲੱਗੇ ਆ ਜੀ ਕਹਿ ਲਓ ਵੀ ਘੋੜੀ ਦੀ ਚੱਕਰੀ ਚਾਚਾ ਬੂਟਿਆ ਮੈਂ ਕਿਹਾ ਵੀ ਲਾਣੀ ਤਾਂ ਹੈ ਹੀ ਆ ਵੀ ਸੋਹਣੀ ਕਰਕੇ ਸੂਤ ਕਰਕੇ ਲਾਉਂਦੇ ਆ ਜੀ ਆ ਇੱਦਾਂ ਟੰਬਾ ਕੱਢਾਂਗੇ ਅਸੀਂ ਹੇਠਾਂ ਆ ਬਣਾਇਆ ਸੀ ਟਾਲੀ ਪੂਰੀ ਵੱਢ ਕੇ ਨਾ ਤੇ ਆ ਬਣਾਇਆ ਵਾਹ ਇਹਦੇ ਉੱਤੇ ਗਾਦੀ ਆਊਗੀ ਹੁਣ ਤੁਸੀਂ ਕਹੋਗੇ ਵੀ ਘੋੜੀ ਦੇ ਉੱਤੇ ਗਾਦੀ ਜੀ ਗਾਦੀ ਦਾ ਕੰਮ ਕੀ ਆ ਘੋੜੀ ਤੇ ਨਾ ਘੋੜੀ ਦੇ ਉੱਤੇ ਨਹੀਂ ਆਣੀ ਘੋੜੀ ਨੇ ਚੱਕਣੀ ਨਹੀਂ ਹੈ ਹੋਰ ਉਹ ਸਾਨੂੰ ਸਾਡੇ ਭਰਾ ਹਾਂ ਇਹ ਮੁਸ਼ਤਾਕ ਸਾਹਿਬ ਸਾਡੇ ਭਰਾ ਤੇ ਜਾਫਰ ਸਾਹਿਬ ਸਿਆਣੇ ਬੰਦੇ ਅਸੀਂ ਇਕੱਠੇ ਕੀਤੇ ਚਾਚਾ ਬੂਟਾ ਖਲੋਤਾ ਵੀ ਸਿਆਣੇ ਬੰਦੇ ਹੁਣ ਇੱਕ ਵਾਰੀ ਤੁਸੀਂ ਕਰੋ ਆਪਣਾ ਜਿਹੜਾ ਕੰਮ ਕਰ ਰਹੇ ਇਹ ਹੁਣ ਲੱਗਿਆ ਨਿਸ਼ਾਨ ਲਾਣ ਬਈ ਉਹ ਘੁੰਮਣੀ ਕਿੱਥੇ ਤੱਕ ਆ ਵੀ ਉਹਦਾ ਫਿਰ ਗਾਂ ਵਿਚਾਲਾ ਕੱਢ ਕੇ ਤੇ ਅਸੀਂ ਉਹਨੂੰ ਗੱਡ ਲਈਏ ਮੈਂ ਤੁਹਾਡੀ ਗੱਲ ਵੀ ਕਰਾਉਂਗਾ ਤੇ ਆ ਜ਼ਮੀਨ 'ਚ ਕੱਢਣ ਵਾਲੀ ਆ ਵੀ ਜਿੱਥੇ ਇੱਥੇ ਖੁੱਲੀ ਥਾਂ ਹੋਵੇ ਨਾ ਘੁੰਮਣ ਨੂੰ ਵੀ ਇਧਰੋਂ ਰਾਹ ਰੂ ਵੀ ਵੱਜ ਜਾਵੇ ਇੱਥੇ ਚੁੱਭਾ ਇੱਥੇ ਨਹੀਂ ਬਣਾਉਣੀ ਨਹੀਂ ਉਹ ਤਾਂ ਅਸੀਂ ਕਈ ਨਾਲ ਬਣਾ ਲਾਂਗੇ ਉਹ ਘੋੜੀ ਦੇ ਤੁਰਨ ਦੀ ਥਾਂ ਕਈ ਨਾਲ ਬਣਾਵਾਂਗੇ ਜੀ ਤੁਸੀਂ ਆਪਦਾ ਨਿਸ਼ਾਨ ਲਾ ਤੁਸੀਂ ਕੀ ਕਰਨਾ ਇੱਥੇ ਰਾਹ ਪੱਠੇ ਪੁੱਠੇ ਰੇੜੀ ਲੰਘਦੀ ਟੱਪਦੀ ਆ 24 ਘੰਟੇ ਲਾਂਘਾ ਟਾਪਾ ਜਗ੍ਹਾ ਕਿੰਨੀ ਕੀ ਚਾਹੀਦੀ ਆ ਇਹ ਨਾਲ ਜਗ੍ਹਾ ਵਿੱਚ ਅੱਜ ਕੀ ਜਾਂਦੀ ਆਹੋ ਓਏ ਵਰਤਾਰੇ 'ਚ ਆਵੇ ਨਾ ਥਾਂ ਹੁਣ ਜੇ ਚੁੱਭਾ ਬੰਨੇ 'ਚ ਲਾਇਆ ਜੇ ਚੁੱਭਾ ਉਰੇ ਬਣਾਇਆ ਸੀ ਤੇ ਮੁੜ ਕੇ ਕੀ ਗੱਲ ਥਾਂ ਵਰਤਾਰੇ 'ਚ ਨਹੀਂ ਆਣੀ ਉੱਥੇ ਨਹੀਂ ਗਈ ਦੋ ਪਾਸੇ ਬਚਾਣੇ ਹਨ ਇੱਧਰ ਲਾਇਆ ਉਹ ਪੋਲਾ ਆ ਜਾਣਾ ਇੱਥੇ ਕਰੀ ਬਾਹਰ ਨਿਕਲ ਜੂਗਾ ਦੋ ਪਾਸੋਂ ਬਾਹਰ ਨਿਕਲ ਜੂਗਾ ਨਾ ਹਾਂ ਨਹੀਂ ਚਲੋ ਇੱਥੇ ਵੀ ਠੀਕ ਆ ਨਹੀਂ ਰਾਹ ਨਹੀਂ ਜਗ੍ਹਾ ਦੇਖਦੇ ਨਾ ਵੀ ਪੋਲੀ ਜਗ੍ਹਾ ਜਿਹੜੀ ਆ ਨਾ ਹਾਂ ਉਹ ਨਾ ਆਵੇ ਥੱਲੇ ਪੈਰ ਨਾ ਖੁੱਬਣ ਘੋੜੀ ਦੇ ਪੋਲੀ ਮਿੱਟੀ ਆ ਉੱਥੇ ਬੜੀਆ ਥਾਂ ਮੈਂ ਕਿਹਾ ਵੀ ਭੱਜਦੀ ਬਾਹਰ ਨਿਕਲ ਕੇ ਉਹ ਰੁੱਖ ਨੂੰ ਨਾ ਲੱਗੇ ਉਧਰ ਦੇਖ ਤਾਂ ਲੱਗਦਾ ਬਹੁਤ ਦੂਰ ਆ ਚਲੋ ਠੀਕ ਆ ਪਰਾਂ ਕਰ ਲਾ ਥੋੜੀ ਜਿਹੀ ਹੋਰ ਪਰਾਂ ਕਰ ਨਹੀਂ ਨਾ ਹੋਰ ਪਰਾਂ ਨਾ ਕਰ ਉਧਰੋਂ ਰੈਡੀ ਦੂਰੋਂ ਹੀ ਰੱਖ ਹਾਂ ਯਾਰ ਆਪਾਂ ਮਾੜੀ ਜੀ ਇੱਧਰ ਕਰ ਲਈਏ ਇੱਧਰ ਰੱਖ ਮੁਸਤਾਕ ਇੱਥੇ ਰੱਖ ਚੱਲ ਉੱਥੇ ਜੇ ਵਿੱਚ ਵੜਨਾ ਆਪਾਂ ਨੇ ਗੰਦ ਗੁੰਦ ਸੁੱਟਣ ਜਾਂਦੇ ਆਂਦੇ ਆ ਅੱਛਾ ਐ ਨੂੰ ਤੋੜ ਲੋ ਚਾਹੇ ਇੱਥੇ ਰੱਖ ਲਾ ਇੱਥੇ ਰੱਖ ਲਾ ਇੱਥੇ ਰੱਖ ਲਾ ਇਹ ਇੱਥੇ ਰੱਖ ਲਾ ਇੱਥੇ ਚਲੋ ਕੋਈ ਨਹੀਂ ਤਾਂ ਅਸੀਂ ਕਈ ਫੇਰਾਂਗੇ ਇਹ ਪੂਰ ਦੇਾਂਗੇ ਇੱਕੋ ਜੀ ਹੋ ਜੂ ਮਿੱਟੀ ਪਾ ਲਾਂਗੇ ਮਿੱਟੀ ਪੈ ਜਾਏਗੀ ਚਾਚਾ ਹਾਂ ਮਿੱਟੀ ਪਾ ਕੇ ਸੋਤ ਕਰ ਬਿਸਮਿਲ੍ਲਾ ਕਰ ਲਓ ਅੱਛਾ ਚਲੋ ਜੀ ਆ ਥਾਂ ਬਣ ਗਈ ਲਓ ਜੀ ਇੱਕ ਵਾਰੀ ਅਸੀਂ ਟੋਇਆ ਕੱਢ ਲਈਏ ਟੋਇਆ ਕੱਢ ਕੇ ਤੇ ਫਿਰ ਟੰਬਾ ਪੂਰ ਲਈਏ ਹਾਂਜੀ ਫਿਰ ਗੱਲ ਕਰਦੇ ਆਂ ਫਿਰ ਤੁਹਾਡੀ ਗੱਲ ਕਰਾਣੇ ਵੀ ਇਹਨਾਂ ਨੂੰ ਇਹ ਤੋਂ ਛੱਡਣਾ ਥੋੜਾ ਜਿਹਾ ਇਹਦੇ ਪੋਲਾ ਨਾ ਇਹਨੂੰ ਇਦਾਂ ਚੌਰਸ ਬਣਾ ਰਹੇ ਆ ਚਾਰ ਨੁਕਰਾਂ ਇਹਦਾ ਚੌਰਸ ਦਾ ਘੋੜੀ ਜਾਨਵਰ ਬਹੁਤ ਤੇਜ਼ ਵੀ ਹੁੰਦਾ ਤੇ ਬਹੁਤ ਤਕੜਾ ਵੀ ਹੁੰਦਾ ਹਾਂ ਇਹਨੂੰ ਇੰਜ ਕਰਨਾ ਵੀ ਚੌਰਸ ਜਿਹੜਾ ਨਾ ਇਹਨੂੰ ਸਾਈਡਾਂ ਤੇ ਮੀਟਾਂ ਲਾ ਦੇਣੀਆਂ ਅੱਛਾ ਇਹ ਘੁੰਮੂਗਾ ਨਾ ਹਿੱਲੂਗਾ ਇਹਦੇ ਵਾਸਤੇ ਲਾਉਣ ਲੱਗੇ ਚੌਰਸ ਅੱਛਾ ਉਹ ਵੀ ਹੇਠੋਂ ਚੌਰਸ ਹਾਂ ਇਵੇਂ ਚੌਰਸ ਇਹਨੂੰ ਕਰਨਾ
ਅੱਛਾ ਵੀ ਘੁੰਮੇ ਨਾ। ਹਾਂ ਤਕੜਾ ਇਦਾਂ ਦਾ ਕਰਨਾ, ਨਾ ਹਿੱਲੇਗਾ ਨਾ ਘੁੰਮੇਗਾ। ਹਾਂ ਕਿਉਂਕਿ ਜਾਨਵਰ ਜਿਹੜਾ ਬੜਾ ਤੇਜ਼ ਹੁੰਦਾ ਮਾਸ਼ਾਅੱਲਾ, ਬੜਾ ਜਾਨਵਰ ਤਕੜਾ ਵੀ ਹੁੰਦਾ। ਜਾਨ ਵਾਲਾ ਤਾਂ ਹੁੰਦਾ। ਹਾਂਜੀ ਢੱਗਾ ਜਿਹੜਾ ਉਹ ਕਾਬੂ ਆ ਜਾਂਦਾ। ਹਾਂ ਹਾਂ ਇਹ ਮਾਸ਼ਾਅੱਲਾ ਜਾਨਵਰ ਬਹੁਤ ਤੇਜ਼ ਹੁੰਦਾ, ਬਹੁਤ ਤਕੜਾ ਹੁੰਦਾ। ਇਹਨੂੰ ਇੰਨਾ ਕੁ ਕਾਬੂ ਕਰਨਾ ਵੀ ਹੈ ਨਾ, ਤੁਰੇ ਤੇ ਭਾਵੇਂ ਖੜੋ ਜਵੇ, ਆਪਣੀ ਮਰਜ਼ੀ ਨਾਲ ਧੱਕੇ ਨਾਲ ਜਾਵੇ ਨਾ ਸਾਡੇ ਕੋਲੋਂ। ਹਾਂ ਹੱਲੇ ਵੀ ਨਾ। ਹਾਂ ਜੇ ਛੁੱਟ ਜਾਵੇ ਤਾਂ ਫਿਰ ਕਿਹੜਾ ਫੜਨਾ ਸੌਖਾ। ਤੇ ਤੁਸੀਂ ਜੀ ਫਿਰ ਆਪਣੇ ਹੱਥਾਂ ਨਾਲ ਅੱਗੇ ਚੱਕਰੀ ਬਣਾਈ ਇਦਾਂ ਲਾਈ? ਇਹ ਜੀ ਉਹ ਦੂਆ ਕਰਦੇ ਰਹਿੰਦੇ ਆ, ਕਿਸ ਲੱਪ ਜਾਂਦੇ ਆ ਜੋੜੀ ਵਾਲੇ ਢੱਗੇ ਜੋੜ ਕੇ। ਅੱਛਾ ਉਹ ਅਸੀਂ ਕਰਦੇ ਆ ਤੇ ਇਹਦਾ ਫਿਰ ਪਹਿਲੀ ਵੀ ਰੇਤ ਲੱਗੇ ਕਰਨ, ਤੁਸੀਂ ਕभी ਇਹ ਕਰਨਾ। ਮੈਂ ਕਿਹਾ ਫਿਰ ਮੁਸ਼ਤਾਕ ਸਾਹਿਬ ਦੇ ਕੋਲ ਮੈਂ ਬੈਠਿਆ, ਮੈਂ ਕਿਹਾ ਇਹਨੂੰ ਆਪਾਂ ਇੰਜ ਕਰਨਾ, ਇਹ ਘੁੰਮੇਗਾ ਵੀ ਸਹੀ। ਦੇਖੋ ਜੀ ਮੁਸ਼ਤਾਕ ਸਾਹਿਬ ਨੂੰ ਅਸੀਂ ਸਮਝਾਈ ਗੱਲ ਹਾਂਜੀ ਵੀ ਯਾਰ ਇਦਾਂ ਕਰਕੇ ਬਣਾਣੀ ਹੈ, ਹਾਂ ਹੋਰ ਉਹਨੂੰ ਅਸੀਂ ਦਿਖਾਈ ਕੋਈ ਸ਼ੈ ਨਹੀਂ, ਤੇ ਉਹਨੇ ਆਪਦੇ ਦਿਮਾਗ ਨਾਲ ਹੀ ਆਹ ਹੇਠਲੀ ਬਣਾਈ ਆ ਲੱਕੜ ਜਿਹੜੀ ਪੂਰਨ ਆ। ਬਸ ਇਹ ਕੀਤੀ। ਸਵੇਰੇ ਉਹਨੇ ਮੈਨੂੰ ਬੁਲਾਇਆ, ਇਹਦਾ ਅਗਲਾ ਸਿਰਾ ਵੀ ਦਿਖਾਓ ਜੀ, ਉਹ ਸਿਰਾ ਬੜਾ ਸੋਹਣਾ ਵੀ ਇਹਦੇ ਮੁਕੰਮਲ ਜਿਹੜਾ ਨਾ ਬਾਬਾ ਤੂੰ ਆ ਕੇ ਕਰਨੀ ਆ। ਹਾਂ ਇਹ ਸਵੇਰੇ ਮੁਕੰਮਲ ਮੈਂ ਕਰਕੇ ਗਿਆ ਇਹਨੂੰ। ਵਾਹ ਹਾਂਜੀ ਇਹਦੇ ਤੇ ਰੇਗਬਾਰ ਮਾਰੀ, ਸਫਾਈ ਕੀਤੀ ਐ, ਇਹਨੂੰ ਮੁਕੰਮਲ ਆਪਣੇ ਲੋ ਕੀਤਾ। ਇਹਦੇ ਉਤਲੇ ਸਿਰੇ ਤੇ ਇੱਕ ਚਿਟਕਣੀ ਲਾਈ ਆ, ਉੱਤੇ ਥੋੜਾ ਸੀ ਵੀ ਇਹ ਜਾਨਵਰ ਦੌੜੇ ਤੇ ਨਿਕਲੇ ਨਾ। ਅੱਛਾ ਉਹਦੇ ਉੱਤੇ ਤੁਸੀਂ ਕਿੱਲ ਪਾ ਦੇਣਾ। ਹਾਂ ਉਹ ਚੱਕ ਕੇ ਉਹਨਾਂ ਨੂੰ ਕਰੀ, ਤੇ ਜਿਹੜੀ ਉਤਲੀ ਗਾਦੀ ਬਣਾਈ ਉੱਤੇ ਪਾਣੀ ਆ, ਹੂੰ ਉਹਦੇ ਉੱਤੇ ਕਿੱਲ ਪਾ ਦੇਣਾ। ਅੱਛਾ ਉਹਨੇ ਹੇਠ ਘੁੰਮਣਾ। ਕਿੱਲ ਦਾ ਕੋਈ ਮਤਲਬ ਨਹੀਂ ਉਹਦੇ ਨਾਲ, ਕਿੱਲ ਤੇ ਸਿਰਫ ਰੋਕਣਾ ਨਿਕਲਣ ਤੋਂ ਤਾਂ। ਅੱਛਾ ਹਾਂ ਨਹੀਂ ਤੇ ਇਹਦਾ ਭਾਰ ਕਿੱਧਰ ਕੌਣ ਚੱਕੂਗਾ? ਭਾਰ ਇਹਦਾ ਇਸੇ ਨੇ ਚੱਕਣਾ, ਅੱਛਾ ਜਿਹਦੇ ਵਿੱਚ ਪੈਣਾ। ਹੇਠਾਂ ਰੱਖੋ ਜੀ, ਹਾਂਜੀ ਆ ਦਿਖਾਓ ਜੀ। ਭਾਰ ਇਸੇ ਕਿੱਲੇ ਨੇ ਚੱਕਣਾ ਇਹਦਾ। ਇਹਦੇ ਤੇ ਸਿਰਫ ਐਵੇਂ ਘੋੜੀ ਦਾ ਨਾ ਹੋਣਾ ਵੀ ਘੋੜੀ ਨੇ ਚੱਕਿਆ ਹੋਇਆ। ਬਾ ਵਾਗਾਂ ਹੀ ਬਣਨੀ ਆ। ਹਾਂ ਘੋੜੀ ਨੇ ਖਿੱਚਣਾ ਗਿਆ। ਹਾਂਜੀ ਜੋ ਕਰਨਾ ਘੋੜੀ ਨੇ ਕਰਨਾ। ਤੋਰੀ ਰੱਖੇ ਨੂੰ ਵਜ਼ਨ ਨਹੀਂ ਘੋੜੀ ਤੇ ਹੋਣਾ, ਘੋੜੀ ਤੇ ਇੰਜ ਆਸਰਾ ਹੋਣਾ ਬਸ ਵੀ ਮੇਰੇ ਤੇ ਹੈ ਕੁਛ ਹੈ। ਤੇ ਆ ਪਾਸਿਆਂ ਤੇ ਪੱਤਰੀ ਕਮਾਈ ਹੈ ਇਹ ਪੱਕਾ ਕੀਤਾ ਕੰਮ ਜੀ। ਲੱਕੜ ਦੇ ਗੁੰਜਾਇਸ਼ ਥੋੜੀ ਸੀ, ਇਹ ਫਿਰ ਇਹਨੂੰ ਪੱਕਾ ਕਰਿਆ। ਅੱਛਾ ਪੱਤਰੀ ਘਮਾਤੀ ਗੁਲਾਈ ਹਾਂਜੀ ਘੁਮਾ ਕੇ ਲਾਈਆ ਵੀ ਪੱਕਾ ਹੋ ਜਾਵੇ, ਹਾਂਜੀ। ਲੱਕੜ ਪਾਟੇ ਨਾ, ਚੀਰੀ ਨਾ ਜਾਵੇ ਲੱਕੜੀ, ਹਾਂ ਲੱਕੜੀ ਚੀਰੀ ਨਾ ਜਾਵੇ। ਮਜ਼ਬੂਤ ਤਾਂ ਕੀਤਾ ਲਾਈਆ ਕੰਮ। ਪੱਟੀ ਇਹ ਬਈ। ਦੇਖੋ ਜੀ ਇਹਨਾਂ ਨੇ ਆਪਣੇ ਦਿਮਾਗ ਨਾਲ ਸ਼ਾਹਰਸ਼ਾ ਦੱਸੀ, ਤਿਆਰ ਕੀਤੀ ਆ। ਅਸੀਂ ਸਿਰਫ ਇਹਨਾਂ ਨੂੰ ਦੱਸਿਆ ਸੀ ਵੀ ਸਾਡਾ ਇਹ ਮੁੱਦਾ, ਹਾਂ ਤੇ ਉਹ ਜੋ ਸਾਡਾ ਅਸੀਂ ਮਤਲਬ ਦੱਸ ਕੇ ਆਏ ਨਾ ਉਸ ਮਤਲਬ ਤੇ ਉਹ ਬਸ ਇੰਜੀਨੀਅਰ। ਹਾਂਜੀ ਕਹਿੰਦੇ ਆ ਵੀ ਜੇ ਮਿਸਤਰੀ ਦੀ ਨੀਅਤ ਸਿੱਧੀ ਹੋਵੇ ਨਾ ਤੇ ਲੱਕੜ ਕਿੱਦਾਂ ਸਿੱਧੀ ਨਹੀਂ ਹੁੰਦੀ। ਹਾਂ ਲੱਕੜ ਤਾਂ ਆਪੇ ਸਿੱਧੀ ਹੋਊਗੀ, ਮਿਸਤਰੀ ਇੱਕ ਵਾਰੀ ਸਿੱਧਾ ਹੋ ਕੇ ਲੱਗ ਜੇ। ਮਿਸਤਰੀ ਤਾਂ ਸਿੱਧੇ ਨਹੀਂ ਹੁੰਦੇ। ਹਾਂ ਉਹ ਮਿਸਤਰੀ ਨਾ ਪਤਾ ਕੀ ਹੋਇਆ ਕਰੀ, ਜੇ ਹੋਵੇ ਜ਼ਿਮੀਦਾਰ ਤੇ ਕਰਮ ਦਾ ਜ਼ਿਮੀਦਾਰ ਹੀ ਮਿਸਤਰੀ ਤੋਂ। ਇਹ ਜਿਹੜੀ ਲੱਕੜੀ ਕਿਉਂਕਿ ਆ ਨਾ, ਜ਼ਿਮੀਦਾਰ ਹਰ ਪਾਸਾ ਇਹ ਵੇਖਦਾ ਹੁੰਦਾ। ਲੱਕੜੀ ਸਿੱਧੀ ਕਰਨੀ ਬਹੁਤ ਔਖੀ ਆ। ਹਾਂ ਇਹ ਲੱਕੜੀ ਤਾਂ ਸਭ ਤੋਂ ਔਖਾ ਕੰਮ ਆ ਸਿੱਧੀ ਕਰਨੀ। ਉਹ ਕਿੱਦਾਂ? ਉਹ ਬਾਦਸ਼ਾਹ ਸੀ ਇੱਕ, ਉਹਨੇ ਨਾ ਬਾਦਸ਼ਾਹ ਨੇ ਵਜ਼ੀਰ ਨੂੰ ਸੱਦਿਆ। ਉਹਨੇ ਕਿਹਾ ਯਾਰ ਆਪਣੇ ਮਿਸਤਰੀ ਕੋਈ ਤਰਖੂਣ ਚੰਗੇ ਸਿਆਣੇ ਆ। ਉਹਨੇ ਕਿਹਾ ਜੀ ਬੜੇ ਸਿਆਣੇ ਆ। ਉਹਨੇ ਕਿਹਾ ਅੱਛਾ ਇੱਕ ਨਾ ਵੱਡੀ ਸਾਰੀ ਇੱਕ ਸ਼ਤੀਰੀ ਮੰਗਾ, ਅੱਛਾ ਮੈਂ ਦੇਖਣੇ ਆ ਵੀ ਕਿੰਨੇ ਕੁ ਸਿਆਣੇ ਆ। ਠੀਕ ਆ, ਉਹ ਵਜ਼ੀਰ ਨੇ ਇੱਕ ਵੱਡੀ ਸਾਰੀ ਸ਼ਤੀਰੀ ਲੱਕੜ ਦੀ ਇੱਕ ਮੰਗਾ ਲਈ। ਸਹੀ। ਮਿਸਤਰੀ ਇੱਕ ਸੱਦਿਆ, ਸਾਧ ਕੇ ਉਹਨੂੰ ਕਹਿਣ ਲੱਗਾ ਲੈ ਵੀ ਗੱਲ ਸੁਣ, ਆ ਜਿਹੜੀ ਲੱਕੜ ਆ ਨਾ ਇਹ ਚਾਰੋਂ ਪਾਸੇ ਐਨ ਸਿੱਧੀ ਕਰ ਦੇ, ਇਹਦੇ ਚ ਵਲ ਨਾ ਹੋਵੇ। ਠੀਕ ਆ, ਚਾਰੇ ਸਾਈਡਾਂ ਇਹਦੀਆਂ ਪੱਧਰੀਆਂ ਪੱਧਰੀਆਂ। ਠੀਕ ਆ ਜੀ। ਹੁਣ ਮਿਸਤਰੀ ਨੇ ਜਨਾਬ ਰੰਦਾ ਫੜ ਲਿਆ, ਲੱਗ ਗਿਆ ਰਗੜਨ ਉਹਨੂੰ, ਚਾਰੇ ਪਾਸੇ ਰਗੜ ਕੇ ਐਨ ਇੱਕੋ ਜੀ ਕਰਕੇ ਸਾਫ਼ ਕਰਕੇ ਰੱਖਦੀ। ਅੱਛਾ ਬਾਦਸ਼ਾਹ ਆਇਆ, ਉਹਨੇ ਲੱਕੜੀ ਦੇਖੀ, ਦੇਖ ਕੇ ਤੇ ਉਹਨੇ ਕਿਹਾ ਅੱਛਾ ਹੋ ਗਈ ਸਿੱਧੀ ਬਈ। ਉਹਨੇ ਕਿਹਾ ਹੋ ਗਈ ਜੀ। ਠੀਕ ਆ, ਉਹਨੇ ਕਿਹਾ ਜਾ। ਉਹ ਚਲਾ ਗਿਆ। ਉਹਨੇ ਕਿਹਾ ਦੂਏ ਨੂੰ ਸੱਦੋ। ਮਿਸਤਰੀ ਇੱਕ ਹੋਰ ਆ ਗਿਆ, ਉਹਨੂੰ ਕਹਿੰਦਾ ਯਾਰ ਆ ਲੱਕੜੀ ਮੈਂ ਅੱਗੇ ਮਿਸਤਰੀ ਸੱਦਿਆ ਸੀ, ਸਿੱਧੀ ਕਰਾਈ ਹੈ। ਸਿੱਧੀ ਕਰਾਈ ਆ, ਵੇਖੇ ਨਾ ਕਰ ਗਿਆ ਸਿੱਧੀ ਕਿ ਐਵੇਂ ਹੀ ਮਗਰੋਂ ਲਾ ਗਿਆ। ਉਹਨੇ ਚੱਕ ਕੇ ਦੇਖੀ, ਨਹੀਂ ਕਹਿੰਦਾ ਬਾਦਸ਼ਾਹ ਸਲਾਮਤ ਤੇ ਵਾਵਾ ਵਲ ਛੱਡ ਗਿਆ ਵਿੱਚ ਇਹਦੇ। ਵਾਲ ਛੱਡ ਗਿਆ। ਕੋਈ ਗੱਲ ਉਹਨੇ ਕਿਹਾ ਅੱਛਾ ਚੱਲ ਸਿੱਧੀ ਕਰ ਦੇ ਫਿਰ। ਚੱਲਣ ਦੇ। ਉਹ ਰੰਦਾ ਚੱਕਿਆ, ਉਹਨੇ ਰਗੜਨੀ ਸ਼ੁਰੂ ਕਰਤੀ। ਜਦੋਂ 2 ਦਿਨ ਉਹਨੇ ਲਾ ਲੇ, ਲਾ ਕੇ ਤੇ ਰੱਖ ਦਿੱਤੀ। ਅੱਛਾ ਬਾਦਸ਼ਾਹ ਨੂੰ ਕਹਿੰਦਾ ਲਓ ਜੀ ਸਿੱਧੀ ਹੋ ਗਈ, ਮੈਂ ਹੁਣ ਚੱਲਿਆ। ਉਹਨੇ ਕਿਹਾ ਠੀਕ ਆ, ਜਾ ਬਈ। ਉਹਨੇ ਕਿਹਾ ਇੱਕ ਹੋਰ ਸੱਦੋ। ਹੁਣ ਮਿਸਤਰੀ ਤੀਸਰਾ ਸੱਦ ਲਿਆ। ਹਾਂ ਉਹਨੂੰ ਕਹਿੰਦਾ ਯਾਰ ਬਾਦਸ਼ਾਹ ਨੇ ਕਿਹਾ ਵੀ ਮੈਂ ਮਿਸਤਰੀ ਸੱਦਿਆ ਸੀ ਆ ਲੱਕੜੀ ਸਿੱਧੀ ਕਰਨ ਨੂੰ। ਹਾਂ ਆ ਵੇਖੇ ਨਾ ਜਰਾ ਸਵਾਰ ਕੇ ਯਾਰ ਵੀ ਇਹ ਕਰ ਗਿਆ ਸਿੱਧੀ ਕਿ ਐਵੇਂ ਮਗਰੋਂ ਹੀ ਲਾ ਗਿਆ। ਹੁਣ ਉਹਨੇ ਦੇਖੀ ਜਨਾਬ, ਉਹਨੇ ਕਿਹਾ ਬਾਦਸ਼ਾਹ ਸਲਾਮਤ ਇਹ ਜੀ ਵਲ ਛੱਡ ਗਿਆ, ਇਹ ਸਿੱਧੀ ਨਹੀਂ ਹੋਈ ਸਵਾਰ ਕੇ। ਉਹਨੇ ਕਿਹਾ ਯਾਰ ਕਰ ਇਹਨੂੰ ਸਿੱਧੀ। ਉਹਨੇ ਰੰਦਾ ਚੱਕਿਆ, ਰਗੜਨੀ ਸ਼ੁਰੂ ਕਰ ਦਿੱਤੀ, ਹੀਰੋ ਫੱਟੀ, ਲੱਕੜੀ ਖਤਮ ਹੋ ਗਈ। ਉਹ ਸਿੱਧੀ ਨਹੀਂ ਹੋਈ। ਸਿੱਧੇ ਨਾ ਹੋਈ। ਸਮਝ ਆਈ? ਆ ਵੱਜੀ ਆ ਕੰਨਾਂ ਤੇ, ਆ ਵੱਜੀ ਕੰਨਾਂ ਤੇ ਮਿਸਤਰੀ ਸਾਹਿਬ।
ਉਹ ਲੱਕੜੀ ਮੁੱਕ ਗਈ, ਹਾਂ ਉਹ ਉਹਨਾਂ ਦੇ ਭਾਅ ਦੀ ਸਿੱਧੀ ਭਾਅ ਨਹੀਂ ਦੀ ਸਿੱਧੀ ਨਹੀਂ ਹੋਈ। ਤੇ ਜਿਹੜਾ ਕਰਕੇ ਜਾਂਦਾ ਸੀ ਉਹ ਸਿੱਧੀ ਉਹ ਕਰਕੇ ਉਹ ਆਪ ਲੈ ਵੱਲੋਂ ਤਾਂ ਬਈ, ਸਿੱਧੀ ਵਾਹ ਕਰਕੇ ਬਈ। ਜਾਂਦਾ ਸੀ ਕਿ ਚਾਚਾ ਆਹ ਕੰਮ ਕੈਸਾ ਹੈ? ਇਹ ਤਾਂ ਬੜਾ ਬਿਹਤਰੀਨ ਕੰਮ ਆ ਇਹਦਾ ਤਾਂ ਮੈਂ ਕਿਹਾ 2 ਮਿੰਟ ਲੱਗਣੇ ਆ ਦੇ ਹਾਂਜੀ ਹਾਂਜੀ ਆ 2 ਮਿੰਟ ਲੱਗਣੇ ਆ ਦੇਖੀ ਹੁਣ ਇਹ ਬੋਕੀ ਹੈ ਜੀ ਇਹ ਹਾਂਜੀ ਲੈ, ਦੇਖ ਕੰਮ ਕੰਮ ਹੋ ਗਿਆ। ਕੰਮ ਹਾਂਜੀ। ਨਹੀਂ ਬਣਦਾ। ਔਜ਼ਾਰਾਂ ਦਾ ਕਿੰਨਾ ਫਾਇਦਾ। ਇਹ ਆਜ਼ਾਦ ਜੀ ਹੋਣੇ ਚਾਹੀਦੇ ਆ। ਅਸੀਂ ਹੌਲੀ ਹੌਲੀ ਹੁਣ ਸਾਰੇ ਪੂਰੇ ਕੀਤੇ। ਮੈਂ ਅਗਲੇ ਦਿਨ ਕਸੋਲਾ ਲੈ ਕੇ ਆਇਆ। ਕਸੋਲਾ ਮੈਂ ਕਿਹਾ ਵੀ ਜ਼ੋਰ ਨਾ ਮਾਰ ਖਾ ਇਹ ਕੀ ਕਰਦਾ? ਟਾਲੀ ਪੱਟਣੀ ਨਹੀਂ ਨਹੀਂ ਪਾਈ ਇਦਾਂ ਹੀ ਤਾਂ ਕੀਤੇ ਆ, ਮਿੱਟੀ ਨਹੀਂ ਫੜਨੀ। ਹਾਂ ਥੋੜਾ ਜਿਹਾ ਜ਼ੋਰ ਨਾ ਮਾਰ। ਕੁਹਾੜਾ ਲੈ ਕੇ ਆਇਆ ਵੱਡਾ। ਮੈਂ ਕਿਹਾ ਵੀ ਕੋਈ ਰੁੱਖ ਪੱਟਣਾ ਪੈ ਜਾਂਦਾ ਵੀ ਹਰ ਛਾਪ ਦੀ ਸੰਦ ਪੂਰੇ ਹੋਣ। ਹੋਣੇ ਚਾਹੀਦੇ ਤੇ ਆ ਬੋਕੀ ਇਹ ਬੇਲਚਾ ਲੈ ਕੇ ਆਇਆ ਹਾਂ। ਵੀ ਹੁਣ ਅਸੀਂ ਬੇਲਚੇ ਦੀ ਲੋੜ ਨਹੀਂ ਹੈ ਪਰ ਰੱਖਿਆ ਵੀ ਯਾਰ ਇਹ ਸੰਦ ਦੀ ਲੋੜ ਪੈਂਦੀ ਹੈ। ਸਿਆਣੇ ਕਹਿੰਦੇ ਹੁੰਦੇ ਸੀਗੇ ਵੀ ਕੋਈ ਟਰੈਕਟਰ ਮੰਗਣ ਆਵੇ ਤਾਂ ਉਹ ਹੱਸ ਕੇ ਦਿਓ, ਹਾਂ ਜੇ ਕੋਈ ਦਾਤਰੀ ਰੰਬਾ ਮੰਗਣ ਆਵੇ ਤਾਂ ਢਾਲੋ। ਚਲੋ ਇਦਾਂ ਹੀ ਵੀ ਯਾਰ ਇਹ ਤਾਂ ਵਰਤਨ ਦੀਆਂ ਛਾਵਾਂ ਇਹ ਤਾਂ ਤੁਹਾਡੇ ਕੋਲ ਹੋਣੀਆਂ ਇਹ ਤਾਂ ਚਾਹੀਦੀਆਂ 24 ਘੰਟੇ ਚਾਹੀਦੀਆਂ ਜ਼ਿਮੀਦਾਰ ਨੂੰ। ਦਾਤੀ ਰੰਬਾ ਤਾਂ ਚਾਹੀਦਾ। ਚਾਹੀਦਾ। ਬਾਬਾ ਜਾਫਰ ਜਿਹੜਾ ਤੇਰੇ ਹੱਥ 'ਚ ਆ ਰੰਬਾ ਐਂ ਐਂ ਕਰੀ ਇੱਧਰ ਆ ਦੇ ਆ ਕੈਸਾ ਬਣਿਆ ਹੈ? ਇਹ ਠੀਕ ਬਣਾਇਆ। ਹਾਂ ਨਹੀਂ ਇਹ ਤਾਂ ਬਹੁਤ ਲੱਕੜ ਨਾਲੋਂ ਇਹ ਮਜ਼ਬੂਤ ਆ, ਮਜ਼ਬੂਤ ਆ, ਟੁੱਟਦਾ ਨਹੀਂ ਇਹ। ਨਾ ਟੁੱਟਣਾ ਇਹਨੇ, ਹਾਂ ਪਟਣਾ ਵੀ ਸੌਖਾ ਤੇ। ਲਓ ਜੀ ਮਿਣ ਰਹੇ ਆ ਇਹ ਥੋੜਾ ਜਿਹਾ ਰਹਿ ਗਿਆ ਕੰਮ। ਲੈ ਮਿੰਟਾਂ ਦੇ ਵਿੱਚ ਕੰਮ ਹੋ ਗਿਆ। ਮਿੰਟਾਂ 'ਚ ਇਹਦੇ ਨਾਲ ਹੋ ਜਾਂਦਾ। ਕਹਿੰਦੇ ਆ ਵੀ ਹਥਿਆਰ ਜਿਹੜੇ ਆ ਨਾ ਹਾਂਜੀ ਹਾਂਜੀ ਉਹ ਜਿਹਦੇ ਹੱਥ ਹਥਿਆਰ ਉਹਦਾ ਕੀ ਇਤਬਾਰ। ਉਹ ਖੋਦਾ ਕੀ। ਹਥਿਆਰ ਬਾਬਾ ਜੀ ਹੋਣ ਤੇ ਫੇਰ ਹੀ ਫੌਜੀ ਨੇ ਬਾਰਡਰ ਤੇ ਖਲਾਉਣਾ। ਹਾਂਜੀ ਹਾਂਜੀ ਬਗੈਰ ਹਥਿਆਰਾਂ ਤੋਂ ਨਹੀਂ। ਇਹ ਕਹਿੰਦੇ ਸੀ ਕੱਲੀ ਮਿਹਨਤ ਸ਼ਰਤ ਆ। ਹਾਂ ਉਹਨਾਂ ਸਹੀ ਤਰੀਕੇ ਨਾਲ ਸਹੀ ਜਗ੍ਹਾ ਤੇ ਮਿਹਨਤ ਸ਼ਰਤ। ਹਾਂ ਜ਼ੋਰ ਵੀ ਸਹੀ ਲੱਗੇ ਨਾ। ਸਹੀ ਲੱਗੇ। ਹਾਂ ਐਵੇਂ ਕਮਲਾਊ ਬੰਦਾ ਕਰਦਾ ਰਹੇ ਤਾਂ ਉਹ ਨਹੀਂ। ਕਾਰੀਗਰੀ ਦਾ ਨਾਂ ਜੀ, ਕਾਰੀਗਰੀ ਦਾ ਨਾਂ। ਬਗੈਰ ਹਥਿਆਰ ਤੋਂ ਕੰਮ ਹੀ ਨਹੀਂ ਹੁੰਦਾ। ਹੂੰ ਹਥਿਆਰਾਂ ਨਾਲ ਕੰਮ ਆ। ਹਾਂਜੀ ਇਹ ਮੁੰਡਾ ਜੀ ਰੱਬ ਇਹਨੂੰ ਅਜਰ ਦੇਵੇ। ਹਾਂਜੀ ਇਹ ਸਾਡਾ ਭਰਾ ਮੁਸ਼ਤਾਕ ਇਹਨੇ ਨਾ ਇਹ ਅੱਲਾ ਦੀ ਰਜ਼ਾ ਵਾਸਤੇ ਕਬਰ ਵੀ ਬਣਾ ਦਿੰਦਾ ਨਾ। ਹਾਂਜੀ ਹਾਂਜੀ ਅੱਲਾ ਦੀ ਰਜ਼ਾ ਵਾਸਤੇ ਕੋਈ ਉਹਦੀ ਫੀਸ ਨਹੀਂ ਹੈਗੀ। ਨਹੀਂ ਕੋਈ ਨਹੀਂ ਲੈਂਦਾ। ਤੇ ਇਹਨੇ ਜਿਹੜੇ ਉਹ ਹਥਿਆਰ ਰੱਖੇ ਹੋਏ ਨਾ ਉਸ ਕਬਰ ਬਣਾਉਣ ਹਾਂਜੀ, ਵਾਸਤੇ ਹਾਂਜੀ। ਬੜੇ ਸਾਫ਼ ਸੁਥਰੇ ਹਾਂ ਤੇ ਬੜੇ ਕੀਮਤੀ ਹਥਿਆਰ ਆ। ਉਹ ਇਹ ਅੱਗੇ ਪਿੱਛੇ ਨਹੀਂ ਵਰਤਦਾ। ਪਿੰਡਾਂ 'ਚ ਨਾ ਅੱਗੇ ਆਂਦੇ ਹੁੰਦੇ ਸੀ ਬਾਜੀਗਰ ਚਾਚਾ। ਹਾਂਜੀ ਹਾਂਜੀ ਤੇ ਬਾਜੀ ਪਾਉਣ ਵਾਸਤੇ ਨਾ ਦਿਹਾੜੀ ਡੰਗ ਪਹਿਲਾਂ ਐਲਾਨ ਹੋਣਾ ਵੀ ਫਲਾਣੇ ਟਾਈਮ ਨਾ ਫਲਾਣੀ ਥਾਂ ਤੇ ਬਾਜੀ ਪੈਣੀ ਹੈ। ਤੇ ਬਾਜੀਗਰਾਂ ਨੇ ਦਿਹਾੜੀ ਡੰਗ ਪਹਿਲਾਂ ਕਿਉਂ ਆਣਾ ਵੀ ਉਧਰੋਂ ਤਾਂ ਐਲਾਨ ਕਰ ਦੇਣਾ ਵੀ ਫਲਾਣੇ ਟਾਈਮ ਬਾਜੀ ਪੈਣੀ। ਤੇ ਉਹਨਾਂ ਨੂੰ ਦਿਹਾੜੀ ਡੰਗ ਲੱਗਦਾ ਸੀ ਜਿੱਥੇ ਬਾਜੀ ਪਾਣੀ ਹੁੰਦੀ ਸੀ ਨਾ ਉਹ ਥਾਂ ਸੂਤ ਕਰਨ ਵਾਸਤੇ। ਸੂਤ ਕਰਨ ਵਾਸਤੇ। ਉਹ ਕਿਦਾਂ ਬਈ ਉਹ ਟਰਾਲੀ ਮਿੱਟੀ ਦੀ ਦਾ ਉਹ ਪੱਧਰੀ ਕਰਕੇ ਜਿੱਥੋਂ ਜੰਪ ਮਾਰਦਾ ਹੁੰਦਾ ਸੀ ਹਾਂ ਹਾਂ ਛਾਲ ਮਾਰਨੀ ਉਹਨੇ ਭੱਜ ਗਿਆ। ਉਹਨਾਂ ਨੇ ਮਿੱਟੀ ਅੱਗੇ ਪਿੱਛੇ ਵੀ ਲਾਣੀ ਉਹਦੇ। ਹਾਂ ਫੱਟਾ ਲੱਗਦਾ ਸੀ। ਫੱਟਾ ਲੱਗਦਾ। ਫੱਟੇ ਨੂੰ ਸੂਤ ਕਰਨਾ, ਕਾਬੂ ਕਰਨਾ ਤੇ ਫਿਰ ਜਾ ਕੇ ਉਹ ਬਾਜੀ ਪੈਂਦੀ ਸੀ ਤੇ ਫਿਰ ਜਾ ਕੇ ਵੇਲਾਂ ਆਉਂਦੀਆਂ ਸੀ। ਵੇਲਾ ਆਉਂਦੀਆਂ। ਵੀ ਕੋਈ ਕੰਮ ਜਿਹੜਾ ਉਹਦੀ ਤੇ ਸ਼ਾਬਾਸ਼ ਲੈਣ ਵਾਸਤੇ ਨਾ ਜੀ ਪਹਿਲਾਂ ਦਿਹਾੜੀ ਡੰਗ ਲਾਣਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ ਤੇ ਫਿਰ ਜਾ ਕੇ ਸ਼ਾਬਾਸ਼ ਲੱਭਦੀ ਹੈ। ਸਿਆਣੇ ਕਹਿੰਦੇ ਵੀ ਕੰਮ ਆਪਦਾ ਸੋਭਾ ਲੋਕਾਂ ਦੀ, ਕਰ ਅਸੀਂ ਆਪਦਾ ਹੀ ਰਹੇ ਹਾਂ, ਇਹ ਨਹੀਂ ਵੀ ਕਿਸੇ ਤੇ ਸਹਾਨ ਕਰ ਰਹੇ ਹਾਂ। ਹਾਂਜੀ ਪਰ ਇਹ ਆ ਵੀ ਜਿਹੜਾ ਡੰਗਰ ਰੱਖਿਆ, ਜਿਹੜਾ ਜਾਨਵਰ ਤੁਸੀਂ ਰੱਖਿਆ ਨਾ ਉਹਦਾ ਉਹ ਪੂਰਾ ਹੋਣਾ ਚਾਹੀਦਾ, ਉਹਦਾ ਹੱਕ ਪੂਰਾ ਹੋਣਾ ਚਾਹੀਦਾ। ਜਿਹੜੀ ਸ਼ਾਇਦ ਉਹਦੀ ਲੋੜ ਆ ਨਾ ਉਸ ਜਾਨਵਰ ਨੂੰ ਉਹ ਮਿਲਣੀ ਚਾਹੀਦੀ ਹੈ, ਚਾਹੇ ਗਾਂ ਮੱਝ ਆ, ਚਾਹੇ ਬੱਕਰੀ ਹੈ, ਚਾਹੇ ਘੋੜੀ ਹੈ। ਅਸੀਂ ਹੁਣ ਘੋੜੀ ਰੱਖੀ ਆ ਤੇ ਜੇ ਹੁਣ ਉਹਦਾ ਤੋਰਾ ਫੇਰਾ ਉਹਦੀ ਪੂਰੀ ਉਹ ਖਿਆਲ ਨਾ ਹੋਵੇ, ਜੋ ਜਿੱਦਾਂ ਜਿੱਦਾਂ ਉਹ ਤਿਆਰ ਹੋਣੀ, ਜੇ ਉਹ ਫਿਰ ਇਦਾਂ ਬੰਨ ਕੇ ਪੱਠੇ ਪਾਈ ਜੋ ਉਹਦਾ ਫਾਇਦਾ ਹੀ ਨਹੀਂ। ਉਹਦਾ ਫਾਇਦਾ ਕੀ ਹੈ? ਆਖੇ ਜੀ ਮੈਂ ਫਿਰ ਇਦਾਂ ਮੈਂ ਕਹੀ ਜਾਵਾਂ ਵੀ ਮੈਂ ਤਾਂ ਘੋੜੀ ਰੱਖੀ ਹੈ ਨਾ। ਹਾਂ ਨਹੀਂ 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 ਉਹਦਾ ਫਾਇਦਾ ਨਹੀਂ। ਹਾਂ ਉਹਦਾ ਫਿਰ ਉਹ ਪੂਰਾ ਹੋਣਾ ਚਾਹੀਦਾ ਸ਼ੌਕ, ਹਾਂਜੀ ਜਿਹੜੀ ਸ਼ਾਦੀ ਲੋੜ ਹੈ। ਜਿਹੜੇ ਸ਼ੌਕ ਤੇ ਵੀ ਲੋੜ ਦੇਲ ਕਰੇ ਉਹਦੇ ਤੇ ਲਾਵੇ ਬੰਦਾ। ਹਾਂਜੀ ਆ ਹੁਣ ਲੱਕੜ ਪੂਰਨ ਲੱਗੇ ਆ ਜੀ। ਇਹਦਾ ਮੁਸ਼ਤਾਕ ਹੈ ਕਾਹਦੇ ਵਾਸਤੇ ਮੋਮੀ ਲਿਫਾਫਾ? ਇਹ ਸੀਵੀ ਨਾ ਲੱਗਣ, ਕੀੜਾ ਨਾ ਲੱਗਣ ਦੇ ਵਾਸਤੇ ਦਵਾਈ ਲਾਈ ਸੀ ਲੱਕੜ ਦੀ? ਦਵਾਈ ਲਾਈ ਸੀ। ਅੱਛਾ ਜੀ। ਉਂਝ ਲੱਕੜ ਨੂੰ ਅਸੀਂ ਦਵਾਈ ਵੀ ਲਾਈ ਆ ਤੇ ਪਰ ਇਹ ਆ ਵੀ ਅਸੀਂ ਸੀਵੀ ਤੋਂ ਬਚਾਉਣ ਵਾਸਤੇ ਮੋਮੀ ਲਿਫਾਫਾ ਵੀ ਪਾ ਰਹੇ ਹਾਂ। ਕਿਉਂ? ਫਿਰ ਜੇ ਲੱਕੜ 4 ਦਿਨ ਕੱਢ ਜੂਗੀ, ਕੱਢ ਜੂਗੀ, ਮਿੱਟੀ ਨਹੀਂ ਖਾਂਦੀ ਇਹਨੂੰ ਫਿਰ ਨਾ, ਇੰਨੀ ਮਿੱਟੀ ਕਿ ਖਾ ਜਾਂਦੀ ਖੇਚਲ ਦੇ ਨਾਲ ਹਾਂ। ਇਹਦੀ ਉਮਰ ਵੱਧ ਜਾਣੀ ਉਮਰ ਵੱਧ ਜਾਣੀ ਲੱਕੜ ਦੀ। ਹਾਂਜੀ ਹਜੇ ਤਾਂ ਸਾਨੂੰ ਲੁੱਕ ਨਹੀਂ ਲੱਭੀ ਹੈ, ਨਹੀਂ ਤਾਂ ਲੁੱਕ ਤੱਤੀ ਕਰਕੇ ਫੇਰ ਦਿੰਦੇ, ਸਾਰੀ ਉਮਰ ਨਹੀਂ ਸੀ ਜਾਂਦੀ। ਨਹੀਂ ਸੀ ਜਾਂਦੀ। ਕਾਗਜ਼ ਹੋਰ ਲਿਆਓ, ਲੱਭ ਜਾਣੀ ਸੀ। ਹੋਰ ਲਿਆਓ ਛਾਪਰ। ਅੱਛਾ ਹਾਂ ਛਾਪਰ ਹੋਰ ਲਿਆਓ। ਅੱਛਾ ਉਹਨਾਂ ਤੂੰ ਨਾ ਸੁਰਾ ਸਾਹਿਬ ਬਾਜੀ ਦੀ ਗੱਲ ਕਰ ਰਿਹਾ ਸੀ, ਬਾਜੀਗਰਾਂ ਦੀ। ਹਾਂ ਹਾਂ ਉਹ ਇੱਕ ਸਿਆਣਾ ਬੰਦਾ ਗੱਲ ਸੁਣਾਉਂਦਾ ਸੀ, ਕਹਿੰਦਾ ਸੀ ਦੇਸ਼ 'ਚ ਨਾ ਸਾਡੇ ਹਾਂ ਬਾਜੀ ਪਈ। ਬੱਲੇ। ਇਦਾਂ ਹੀ ਬਾਜੀਗਰ ਆਏ ਸੀ, ਉਹਨਾਂ ਨੇ ਪਹਿਲਾਂ ਫੱਟੇ ਫੁੱਟੇ ਦਿਹਾੜੀ ਦੋ ਲਾਏ, ਫਿਰ ਉਹ ਢੋਲ ਤੇ ਨਾ ਵਜਾਉਂਦੇ ਸੀ, ਨਾਲੇ ਉਹ ਜੇ ਕਿਸੇ ਮਨਾਦੀ ਕਰਦੇ ਸੀ। ਮਨਾਦੀ ਸੀ ਢੋਲ ਤੇ ਹੁੰਦੀ। ਢੋਲ ਤੇ ਹੁੰਦੀ ਮਨਾਦੀ ਕਰਨੀ, ਲੈ ਵੀ ਫਲਾਣੇ ਦਿਨ ਫਲਾਣੇ ਪਿੰਡ ਦੇ ਵਿੱਚ ਨਾ ਫਲਾਣੇ ਟਾਈਮ ਬਾਜੀ ਪੈਣੀ ਆ ਤੇ ਤੁਸੀਂ ਦੇਖਣ ਆਇਓ। ਹਾਂ
ਉਹ ਸ਼ਾਮ ਦਾ ਟਾਈਮ ਸੀ, ਪਿਛਲਾ ਟਾਈਮ ਸੀਗਾ ਤੇ ਇੱਕ ਨਾ ਉਸ ਪਿੰਡ ਦਾ ਜ਼ਿਮੀਂਦਾਰ ਸੀਗਾ ਤੇ ਹੈ ਬਹੁਤ ਵਿਚਾਰਾ ਗਰੀਬ ਸੀ, ਅੱਛਾ ਬਹੁਤਾ ਹੀ ਜ਼ਿਆਦਾ ਗਰੀਬ। ਨੂਰਾ ਉਹਦੇ ਨਾਂ ਸੀ ਤੇ ਟੁੱਟਾ ਜਿਹਾ ਹਾਲ, ਮਾੜੇ ਮਾੜੇ ਉਹਦੇ ਕੋਲ ਦੋ ਵਿਚਾਰੇ ਕੋਲ ਢੱਗੇ ਤੇ ਗਰੀਬ ਬੰਦਾ। ਤੇ ਬਾਜੀ ਪਵੇ ਨਾ ਤੇ ਜਦੋਂ ਤੇ ਉਹ ਉੱਥੋਂ ਦੀ ਨਾ ਢੱਗੇ ਲੈ ਕੇ ਕੋਲੋਂ ਦੀ ਲੰਘਿਆ ਤੇ ਉਹ ਮੁੰਡੇ ਨੇ ਬਾਜੀ ਪਾਈ ਨਾ ਜਦੋਂ, ਤੇ ਉਹ ਬਾਜੀਗਰ ਜਿਹੜਾ ਨਾ ਭੱਜ ਕੇ ਉਹਦੇ ਅੱਗੇ ਚਲਾ ਗਿਆ। ਉਹਨੂੰ ਕਹਿਣ ਲੱਗਾ, ਉਹ ਬਾਬਾ ਤੂੰ ਵੀ ਕੋਈ ਸ਼ਾਇਦ ਦੇ ਯਾਰ, ਮੈਂ ਬਾਜੀ ਪਾਈ ਆ ਐਡੀ ਤੇ ਤੂੰ ਯਾਰ ਤੂੰ ਵੀ ਕੋਈ ਇਨਾਮ ਦੇ ਮੈਨੂੰ। ਉਹਨੇ ਉਹ ਢੱਗਿਆਂ ਦੇ ਰਸੇ ਫੜਾ ਤੇ ਉਹਨੇ ਕਿਹਾ ਲੈ ਹੋਈ ਆ ਮੇਰੇ ਕੋਲ ਤਾਂ ਹੋਰ ਸ਼ਾਇਦ ਹੈ ਨਹੀਂ, ਇਹਲਾ ਲੈ ਜਾ। ਵਾਹ 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 ਵਾਹ। ਉਹਨੇ ਉਹ ਢੱਗਿਆਂ ਦੇ ਰਸੇ ਫੜ ਲੈ, ਢੱਗੇ ਫੜ ਕੇ ਨਾ ਉਹਨੇ ਉੱਥੇ ਬੰਨ ਲੈ। ਲੋਕ ਬੜੇ ਹੈਰਾਨ, ਬੜੇ ਪਰੇਸ਼ਾਨ ਵੀ ਯਾਰ ਗਰੀਬ ਬੰਦਾ, ਨਾ ਇਹਦਾ ਵਿਚਾਰੇ ਦਾ ਹੋਰ ਕੋਈ ਆਸਰਾ ਨਾ ਗੱਲ। ਬੜਾ ਜਿਗਰਾ ਕੀਤਾ ਯਾਰ ਇਸ ਬੰਦੇ ਨੇ ਇਨਾਮ ਦੇਣ ਵਾਲਾ, ਯਾਰ ਢੱਗੇ ਹੀ ਦੇ ਗਿਆ। ਢੱਗੇ ਦੇ ਜਦੋਂ ਹੋਈ ਨਾ ਸ਼ਾਮ, ਉਹ ਬਾਜੀ ਹਟੀ ਤੇ ਦੱਸਦੇ ਆ ਵੀ ਉਸ ਦੌਰ ਦੇ ਵਿੱਚ ਸ਼ਾਮ ਨੂੰ ਬਾਜੀਗਰ ਜਿਹੜਾ ਨਾ ਉਹ ਢੱਗੇ ਪਜਾਲੀ ਹਾਲੋ ਦਾ ਤੇ ਨਾਲ 100 ਰੁਪਈਆ ਲਾ ਕੇ ਤੇ ਉਹਦੇ ਘਰ ਗਿਆ। ਵਾਹ 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 ਵਾਹ। ਜਾ ਕੇ ਉਹਨੂੰ ਢੱਗੇ ਵੀ ਮੋੜ ਕੇ ਆਇਆ, 100 ਰੁਪਈਆ ਵੀ ਨਾਲ ਦੇ ਕੇ ਆਇਆ ਤੇ ਨਾਲੇ ਉਹਦਾ ਸ਼ੁਕਰੀਆ ਅਦਾ ਕਰਕੇ ਆਇਆ ਵੀ ਯਾਰ ਤੇਰੀ ਮਿਹਰਬਾਨੀ, ਤੂੰ ਮੈਨੂੰ ਇਨਾਮ ਦਿੱਤਾ ਤੇ ਬੜਾ ਵੱਡਾ ਇਨਾਮ ਤੂੰ ਮੈਨੂੰ ਦਿੱਤਾ ਪੇੜ ਦੇ ਵਿੱਚ। ਹਾਏ ਹਾਏ ਹਾਏ। ਫਿਰ ਦੱਸਦੇ ਆ ਵੀ ਉਹ ਬਾਜੀਗਰ ਨੇ ਜਿੱਥੇ ਜਿੱਥੇ ਵੀ ਜਾ ਕੇ ਬਾਜੀ ਪਾਈ ਆ ਨਾ, ਉਹਨੇ ਉੱਥੇ ਜਾ ਕੇ ਇਹ ਗੱਲ ਦੱਸੀ ਆ ਲੋਕਾਂ ਨੂੰ ਬਈ ਇਨਾਮ ਤੁਸੀਂ ਕੀ ਦੇਣਾ, ਇਨਾਮ ਦੇ ਗਿਆ ਨੂਰਾ। ਹਾਂ ਤੁਸੀਂ ਇਨਾਮ ਕੀ ਦੇਣਾ, ਇਨਾਮ ਨੂਰਾ ਦੇ ਗਿਆ। ਤੇ ਫਿਰ ਬੰਦੇ ਸੁਣ ਕੇ ਪਰੇਸ਼ਾਨ ਹੁੰਦੇ ਸੀ ਵੀ ਯਾਰ ਨੂਰੇ ਨੇ ਕੀ ਇਹਨੂੰ ਦੇ ਦਿੱਤਾ। ਗੱਲ ਬਸ ਏਡੀ ਵੱਡੀ ਸ਼ਾਇਦ ਦੇਤੀ ਨੂਰੇ ਨੇ ਜਿਹੜਾ ਅੱਜ ਤਾਈਂ ਕੋਈ ਇਨਾਮ ਓਡਾ ਦੇ ਹੀ ਨਹੀਂ ਸਕਿਆ। ਬਸ ਉਹ ਫਿਰ ਨਾ ਚੱਲਦਾ ਰਿਹਾ ਕਈ ਦਿਨ ਨੂਰੇ ਦਾ, ਤੇ ਦਿਲੋਂ ਜਿਹੜਾ ਇਨਾਮ ਦਿੱਤਾ ਹੈ ਉਹਨਾਂ ਭਾਵੇਂ ਥੋੜਾ ਹੀ ਹੋਵੇ, ਵਾਹ ਗੱਲ ਖੜੀ ਰਹਿ ਜਾਂਦੀ ਆ। ਉਦੋਂ ਬਾਜੀਗਰ ਲੈਂਦੇ ਵੀ 4 ਪੈਰਾ ਸੀ। ਹਾਂ ਇਹ ਜੀ ਹੁਣ ਕਾਹਦੀ ਮਿੰਤੀ ਹੋ ਰਹੀ ਆ? ਇਹ ਮਿਹਨਤੀ ਹੋ ਰਹੀ ਹੈ ਜੀ, ਲੇਬਰ ਇੱਕੋ ਜਿਹਾ ਸਾਡੇ ਕੋਲ ਸਾਲ ਕੋਈ। ਅੱਛਾ ਅਗਰ ਸਾਡੇ ਕੋਲ ਸਾਲ ਹੁੰਦੀ ਹਾਂਜੀ ਅਸੀਂ ਉਹ ਸਾਲ ਕਰ ਦਿੰਦੇ, ਲੇਕਿਨ ਸਾਡੇ ਕੋਲ ਸਾਲ ਕੋਈ ਨਹੀਂ। ਅੱਛਾ ਦੁਬਾਰਾ ਦੱਸੋ ਜੀ ਕੀ ਗੱਲ ਆ ਤੁਹਾਨੂੰ? ਇਹਦਾ ਲੈਵਲ ਇੱਕੋ ਜਿਹਾ ਰਿਹਾ ਜੀ, ਸਾਲ ਕੋਈ ਨਹੀਂ ਸਾਡੇ ਕੋਲ। ਅਗਰ ਸਾਲ ਹੁੰਦੀ ਅਸੀਂ ਆਪ ਬਮੈਸ਼ ਨਾ ਕਰਦੇ, ਅਸੀਂ ਪਹਿਲੇ ਬਮੈਸ਼ ਕਰ ਲਈ ਸਾਲ ਦੀ ਵਜ੍ਹਾ ਤੇ, ਇਹਨੂੰ ਸਾਲ ਕਰਨ ਵਾਸਤੇ। ਅੱਛਾ ਇੱਥੇ ਗੰਢ ਪਾ ਲਈਏ? ਨਹੀਂ ਉਹਨੇ ਫੜੀ ਰੱਖਣਾ ਰਸਾ, ਸੋ ਚਾਰੇ ਸਾਈਡਾਂ ਤੇ ਨਿਸ਼ਾਨ ਲਾ ਲੈਣਾ। ਘੁੰਮ ਕੇ ਹੈ? ਹਾਂ ਘੁੰਮ ਕੇ ਵਾਹ ਬਈ ਵਾਹ। ਮਤਲਬ ਕਿ ਹੱਦ ਬਣਾਤੀ ਨਾ ਵੀ ਇੱਥੇ ਤੱਕ ਇਹ ਜਾਣਾ ਇਹਨੇ ਘੋੜੀ ਨੇ। ਆਪਾਂ ਉਹ ਗਾਦੀ ਮਿਣ ਕੇ ਹੀ ਇਹ ਲੱਗਣਾ ਸੀ ਨਿਸ਼ਾਨ ਰਸ। ਨਹੀਂ ਇਹ ਗਾਦੀ ਤੋਂ ਘੋੜੀ ਬਾਹਰ ਹੁੰਦੀ ਆ। ਬਣਾਉਣਾ ਨਾ ਇਸੇ ਗਾਦੀ ਬਣਾਉਣੀ ਹੈ। ਹਾਂ ਅੱਛਾ ਸਾਲ ਕਰਨ ਵਾਸਤੇ। ਹਾਂਜੀ ਸਾਲ ਲੈਵਲ ਸਿੱਧਾ ਲੈਵਲ ਕਰਨ ਵਾਸਤੇ ਸਾਲ ਕਹਿੰਦੇ ਆ ਲੈਵਲ ਨੂੰ, ਬਰਾਬਰ ਇਹਦੇ ਜੇ ਹੋਣਾ ਨਾ ਜਦੋਂ ਇਧਰ ਨੂੰ ਨੀਵਾਂ ਹੋ ਜਾਣਾ ਉਸ ਪਾਸੇ ਗਾਦੀ ਬਾਹਰ ਵਗ ਜਾਣੀ ਆ। ਹਾਂ ਜਦੋਂ ਇਧਰ ਨੂੰ ਬਰਾਬਰ ਹੋ ਜਾਣਾ ਫਿਰ ਪੂਰਾ ਹੋ ਜਾਣਾ। ਪੂਰਾ ਇਹਦਾ ਨਿਸ਼ਾਨ ਲਾਉਣ ਦਾ ਇਹ ਫਾਇਦਾ ਵੀ ਜਦੋਂ ਇਹਦੇ ਵਿੱਚ ਪੈ ਜਾਣੀ ਨਾ ਕਿੱਲੇ ਤੇ ਗਾਦੀ, ਹਾਂਜੀ ਇਹ ਉਹਦੇ ਨਾਲ ਬਰਾਬਰ ਹੋ ਗਈ, ਪੂਰਾ ਬਰਾਬਰ ਹੋ ਗਿਆ ਹਰ ਪਾਸੋਂ, ਉਹਦੇ ਫਰਕ ਨਹੀਂ ਆਏਗਾ ਵੀ ਹਰ ਪਾਸੇ ਇੱਕੋ ਜਿਹਾ ਹੋਵੇ। ਬਣ ਜਾਣੀ ਆ ਤੇ ਕਮਾਇਸ਼ ਵੀ ਹੋ ਜਾਣੀ, ਸਭ ਕੁਝ ਹੋ ਜਾਣਾ, ਉਹਦਾ ਮੁਕੰਮਲ ਹੀ ਕੰਮ ਹੈਗਾ। ਇਹ ਤਾਂ ਫਿਰ ਵੇਲਣੇ ਵਾਲੀ ਚੂਲ ਤੇ ਹਾਂਜੀ ਵੇਲਣੇ ਵਾਲੀ। ਚਲੋ ਗਰੀਸ ਲੈ ਲਓ, ਮਹਿੰਗਾ ਵੇਲਣੇ ਵਾਲੀ ਹੋ ਗਈ ਨਾ ਇਹ। ਵੇਲਣਾ ਖਰਾਸ। ਹਾਂਜੀ ਹਾਏ ਕਦੀ ਅੱਲਾ ਨੇ ਚਾਹਿਆ ਖਰਾਸ ਵੀ ਲਾਵਾਂਗੇ। ਹਾਂਜੀ ਇਨਸ਼ਾਅੱਲਾ ਤੁਹਾਨੂੰ ਖਰਾਸ ਵਿਖਾਵਾਂਗੇ, ਦੇ ਡੰਗ ਤੱਕ ਤੁਹਾਨੂੰ ਖਰਾਸ ਵੀ ਦਿਖਾਵਾਂਗੇ, ਟਿੰਡਾਂ ਵਾਲਾ ਖੂਹ ਵੀ ਦਿਖਾਵਾਂਗੇ। ਫਿਰ ਮੰਨੇਗਾ ਵੀ ਜੋਗੀ ਆ ਤੇਰਾ ਹੀ ਕਮਾਲ। ਹਾਂ ਜੇ ਦਿਖਾਤਾ ਤੁਹਾਨੂੰ ਖਰਾਸ ਹੈ ਹੋਰ ਚੱਲ ਰਹੇ ਆ ਬਰ ਰਲਦਾ ਮਿਲਦਾ ਹੋ ਗਿਆ। ਨਹੀਂ ਇੱਕ ਵਾਰੀ ਹੁਣ ਉਹਨੂੰ ਪੂਰ ਲਓ ਨਾ ਚੰਗੀ ਤਰ੍ਹਾਂ। ਅੱਛਾ ਬੂਟਿਆ ਤੂੰ ਦੱਸ ਵੀ ਚਲੋ ਕੰਮ ਤਾਂ ਨਾਲ ਤੁਰ ਰਿਹਾ। ਹਾਂਜੀ ਆਪਾਂ ਤਾਂ ਗੱਲਾਂ ਕਰਨੀਆਂ ਨਾ ਬਈ। ਆ ਜਿਹੜੀ ਧੁੱਪ ਦੇਖ ਰਹੇ ਆ ਤੁਸੀਂ ਹੁਣ, ਚੇਤਰ ਮੁੱਕ ਰਿਹਾ ਤੇ ਵਿਸਾਖ ਚੜ੍ਹਨ ਵਾਲਾ। ਹਾਂਜੀ ਇਹ ਕੰਮ ਕਦੀ ਅੱਗੇ ਵੀ ਦੇਖਿਆ ਜਿਹੜਾ ਹੁਣ ਧੁੱਪ ਚੰਗੀ ਲੱਗ ਰਹੀ ਹੈ ਜੀ? ਇਸ ਟਾਈਮ ਧੁੱਪ ਬੜੀ ਤੇਜ਼ ਆ ਤੇ ਦਿਲ ਕਰ ਰਿਹਾ ਧੁੱਪੇ ਬਹਿਣ ਨੂੰ, ਧੁੱਪ ਸੇਕਣ ਨੂੰ। ਤੇ ਕਦੀ ਤੁਸੀਂ ਇਹ ਕੰਮ ਅੱਗੇ ਵੇਖਿਆ ਜੀ? ਅੱਗੇ ਹੋਇਆ ਸੀਗਾ, ਕਈ ਸਾਲ ਹੋ ਗਏ। ਅੱਛਾ ਕਈ ਸਾਲ ਹੋ ਗਏ। ਇਹ ਕੁਦਰਤ ਦਾ ਨਿਜ਼ਾਮ ਆ, ਅੱਲਾਹ ਤਾਲਾ ਦਾ ਨਿਜ਼ਾਮ ਆ ਇਹ। ਦੇਖੋ ਜੀ ਹੁਣ ਬਾਰਿਸ਼ਾਂ ਪੈ ਰਹੀਆਂ, ਚੇਤਰ 'ਚ ਅੱਗੇ ਵੀ ਬਾਰਿਸ਼ਾਂ ਪੈ ਜਾਂਦੀਆਂ ਕਦੀ ਪੈ ਜਾਂਦੀ, ਕਣਕ ਅੱਗੇ ਵੀ ਡਿੱਗ ਵੀ ਪੈਂਦੀ ਆ, ਨੁਕਸਾਨ ਨਾ ਫਸਲ ਦਾ ਕਦੇ ਨਾ ਕਦੇ ਚੇਤਰ 'ਚ ਹੋ ਜਾਂਦਾ। ਲੇਕਿਨ ਐਤਕੀ ਬਹੁਤ ਜ਼ਿਆਦਾ ਜਿਹੜਾ ਨੇ ਬਾਰਿਸ਼ਾਂ ਹੋਈਆਂ, ਜਿੰਨੀਆਂ ਬਾਰਿਸ਼ਾਂ ਐਤਕੀ ਹੋਈਆਂ ਇੰਨੀਆਂ ਅੱਗੇ ਨਹੀਂ ਸੀ ਹੁੰਦੀਆਂ। ਇਹ ਬਾਰਿਸ਼ਾਂ ਦੀ ਵਜ੍ਹਾ ਨਾਲ ਤੇ ਆਸੇ-ਪਾਸੇ ਜਿਹੜਾ ਨਾ ਜੀ ਕੋਲਾ ਵੀ ਪਿਆ, ਉਹਦੀ ਵਜ੍ਹਾ ਨਾਲ ਠੰਡ ਹੋ ਗਈ। ਇਹ ਗਾਦੀ ਲੱਗਿਆ ਜੀ ਕਿੱਲੇ 'ਚ ਪਾਣ ਅਸੀਂ। ਇਹ ਆ ਤੁਹਾਡੇ ਸਾਹਮਣੇ ਇਹ ਪੈ ਗਈ। ਵਾਹ ਬਈ ਵਾਹ। ਤੁਸੀਂ ਵੇਖਣਾ ਜੀ, ਅਮਰ ਥੱਲੇ ਕਰ ਨੀਵੀਂ ਕਰਾਂਗੇ ਹੇਠ ਆ ਜਾਣੀ ਆ। ਹੱਥ ਨਾ ਵਿੱਚ ਦੇ ਲਈ। ਹੱਥ ਤਾਂ ਕੋਈ ਇਧਰ ਨੂੰ
ਹੁਣ ਜਾ ਹੁਣ ਚਲੋ ਬਹਿ ਗਈ ਵਾਹ ਬਈ ਵਾਹ ਵਾਹ ਜੀ ਆਪਣੀ ਵਾਹ। ਘੋੜੀ ਦਾ ਲੈਵਲ ਵੇਖੋ ਹਾਂਜੀ ਘੋੜੀ ਦਾ ਲੈਵਲ ਵੇਖੋ ਘੋੜੀ ਨਾਲ ਉੱਚਾ ਤਾਂ ਕਹਿੰਦੀ ਕਿੱਲਾ ਹੇਠਾਂ ਕਰਨਾਗੇ ਘੋੜੀ ਲਿਆਈਏ ਹਾਂਜੀ ਆਪਣਾ ਇਹਨੂੰ ਛੱਡਿਆ ਗਾਂ ਛੱਡ ਦੇ ਭਲਾ ਛੱਡ ਦੇ ਛੱਡ ਦੇ ਛੱਡ ਦੇ ਪਿਛਾੜ ਛੱਡ ਇਹ ਇੱਥੇ ਰਹੇਗੀ ਜਿੱਥੇ ਮਰਜ਼ੀ ਛੱਡ ਦੇ ਅੱਛਾ ਤੇ ਚੂਲ ਪੂਰੀ ਕੀਤੀ ਹੈ ਅਸੀਂ ਕਿਸੇ ਵਜ੍ਹਾ ਸਾਡੀ ਜਿਹੜਾ ਵੀ ਲੈਵਲ ਇਹਦਾ ਕਰਨਾ ਹਾਂ। ਘੋੜੀ ਦੇ ਮੁਤਾਬਕ ਕਰਨਾ ਨਹੀਂ ਮਾਸ਼ਾਅੱਲਾ ਲਿਆਓ ਜੀ ਹੋਰ ਦਾ ਕਰ ਦਾਂਗੇ ਥੱਲੇ ਨਹੀਂ ਉਹ ਤਾਂ ਆਪਾਂ ਹੇਠਾਂ ਜ਼ਮੀਨ ਵੀ ਉਹ ਬਣਾਣੀ ਆ ਨਾ ਜੇ ਕੋਈ ਟੱਪਾ ਟੱਪਾ ਚੱਕ ਕੇ ਉਹ ਨਾ ਹੋਵੇ ਫੁੱਟ ਉੱਤੇ ਰੱਖਣੀ ਪੈ ਜਾਵੇ ਆਪਾਂ ਨੂੰ ਹੋਰ ਨਹੀਂ ਉਤਾਰ ਨਹੀਂ ਰੱਖਣੀ ਪੈਂਦੀ ਨਹੀਂ ਤੁਸੀਂ ਘੋੜੀ ਦਾ ਆਪਣੀ ਦਾ ਲੈਵਲ ਵੇਖ ਕੇ ਆਓ ਚਲੋ ਘੋੜੀ ਲਿਆਓ ਜੀ ਛੱਡ ਕੇ ਲਿਆਓ ਲਓ ਜੀ ਜੁਗਨੀ ਆ ਗਈ ਆ ਬਈ ਆ ਗਈ ਜੀ ਜੁਗਨੀ ਆ ਗਈ ਹਾਂ ਅੱਛਾ ਜੁਗਨੀ ਇਹ ਹੁਣ ਮੇਰੀ ਸਮਝ ਨਹੀਂ ਹਜੇ ਗੱਲ ਇਹ ਆ ਰਹੀ ਵੀ ਆ ਜਿਹੜੀ ਆਪਾਂ ਗਾਦੀ ਪਾਈ ਆ ਹਾਂ ਹਾਂ ਇਹ ਘੋੜੀ ਦੇ ਕੰਨੇ ਤੇ ਰੱਖਣੀ ਆ ਕੀ ਕਰਨਾ ਨਾ ਕੰਨੇ ਤੇ ਨਹੀਂ ਰੱਖਣੀ ਹਾਂ। ਸਿਰਫ ਘੋੜੀ ਦੀਆਂ ਵਾਗਾਂ ਤੇ ਸਪਾਟ ਨੂੰ ਰੱਸੀ ਪਾ ਕੇ ਨਾ ਕਾਠੀ ਨੂੰ ਪਾ ਕੇ ਅੱਛਾ ਤੇ ਇਹਦੇ ਉੱਤੇ ਬੰਨਣੀ ਆ ਘੋੜੀ ਆਪੇ ਤੁਰੇ ਭਾਰ ਨਹੀਂ ਆਣਾ ਘੋੜੀ ਤੇ ਇਹਦਾ ਹਾਂ ਨਹੀਂ ਭਾਰ ਤਾਂ ਨਹੀਂ ਆਣਾ ਇਹਦਾ ਇਹ ਜੁਗਨੀ ਨੂੰ ਇਹਦੇ ਬਰਾਬਰ ਲਿਆਈ ਲੈ ਬਾਬਾ ਦੇਖ ਲੈ ਹੁਣ ਇੱਥੇ ਨਾ ਡਰਦੀ ਹੈ ਨਾ ਇਹ ਹਾਂ ਡਰਦੀ ਆ ਹਜੇ ਡਰਨੋਂ ਦਾ 1 ਫੁੱਟ ਦਾ ਫਰਕ ਹੈ ਜੀ ਹਾਂ ਠੀਕ ਆ ਨਾ ਇੱਥੇ ਹੈ ਇੱਥੇ ਠੀਕ ਆ ਨਹੀਂ ਠੀਕ ਨਹੀਂ ਨੀਵਾ ਕਰਨਾ ਪੈਣਾ ਫਿਰ ਨਹੀਂ ਵੀ ਉੱਚੀ ਆ ਇਹ ਉੱਚੀ ਹੈ ਤੇ ਉੱਚੀ ਰੱਖਣੀ ਆਪਾਂ ਇੰਨੀ ਵੀ ਨਾ ਉੱਚੀ ਰੱਖਣੀ ਨਹੀਂ ਘੋੜੀ ਸਮਾਨ ਲਿਆਤਾ ਮੋੜ ਕੇ ਇਦਾਂ ਵੀ ਇਹਦੇ ਹੇਠੋਂ ਟਪਾ ਦਾ ਬਾਬਾ ਜੀ ਛੱਡਿਓ ਹੱਥ ਛੱਡਿਓ ਹਾਂ ਇਹਦੇ ਲਾਗੇ ਲਿਆ ਇਹਨੂੰ। ਵੀ ਥੋੜਾ ਜਿਹਾ ਨਾ ਆਨਾ ਪਿੱਛੇ ਜਿਹੜੇ ਆ ਉਹ ਕਹਿੰਦੀ ਵੀ ਖਬਰੇ ਕੀ ਰੌਲਾ ਇੱਥੇ ਹੈ ਆਹੋ ਵੀ ਬੰਦੇ ਜੇ ਇਕੱਠੇ ਹੋਏ ਆ ਲੱਕੜਾਂ ਲੁਕੜਾਂ ਗੱਡੀਆਂ ਨਾਲੇ ਆ ਇਦਾਂ ਦੀਆਂ ਉਹਨੇ ਕਿਹੜਾ ਅੱਗੇ ਕਦੀ ਲੱਕੜਾਂ ਲੁਕੜਾਂ ਦੇਖੀ ਹਾਂ ਦੇਖੀ ਹਾਂ ਇਹ ਖਰੇ ਕੀ ਕਰਨੀ ਖੜੇ ਆ ਬਿਸਮਿਲ੍ਲਾ ਬਚਾ ਕੇ ਇਧਰ ਨੂੰ ਇਹ ਨੀਚੀ ਰਹਿ ਜਾਣੀ ਇਹ ਲੈ ਸਿੱਧੀ ਜਗ੍ਹਾ ਲੈ ਠੀਕ ਹੈ ਇੱਥੇ ਅਮਰੋ ਪਿੱਛੋਂ ਲਿਆ ਇਹਨੂੰ ਘੋੜੀ ਨੂੰ ਤੋੜ ਕੇ ਲਿਆ ਹਾਂ ਲੈ ਕੇ ਇਹਨੂੰ ਇਹ ਠੀਕ ਆ ਜੀ ਇੱਥੇ ਜਿੱਥੇ ਹੈ ਇੱਕ ਪਿੱਛੇ ਲਗਾਮ ਬੰਨਣਾ ਇਧਰੋਂ ਲੈ ਕੋਈ ਲੈ ਆ ਭਾਵੇਂ ਲਗਾਮ ਪਿਛਾ ਨੂੰ ਬਣਨਾ ਨਾ ਇਹ ਠੀਕ ਹੈ ਇਹਨੂੰ ਇੱਥੇ ਲਗਾਮ ਨੇ ਮਾੜਾ ਮੋਟਾ ਕਾਠੀ ਨਾਲ ਵੀ ਆਸਰਾ ਹੋਣਾ ਤੇ ਇਹਨੂੰ ਵੀ ਆਸਰਾ ਹੋਣਾ ਅੱਛਾ। ਹੁਣ ਮੈਨੂੰ ਮਾੜਾ ਮੋਟਾ ਵੀ ਮੇਰੇ ਦੇ ਮਗਰ ਬੰਦਾ ਇਹ ਜੀ ਜਿੱਥੇ ਹੈ ਨਾ ਜੀ ਇੱਥੇ ਠੀਕ ਆ ਇਹ ਫਿਰ। ਹਾਂ ਹਾਂ ਇੱਥੇ ਠੀਕ ਆ ਮੈਨੂੰ ਪਤਾ ਲੱਗ ਗਿਆ ਨਾ ਠੀਕ ਹੋ ਗਿਆ ਇਹ ਜਿੱਥੇ ਹੈ ਨਾ ਇੱਥੇ ਲੱਕੜ ਹਾਂਜੀ ਇੱਥੇ ਸੂਤ ਆ ਜੀ ਇੱਥੇ ਜੁਗਨੀ ਦੇ ਐਨ ਸਹੀ ਆ ਇਹ ਸਪਾਟ ਤੋਂ ਵੀ ਉੱਚੀ ਆ ਅੱਛਾ ਤੇ ਵਾਗਾਂ ਤੋਂ ਵੀ ਉੱਚੀ ਆ ਠੀਕ ਹੋ ਗਿਆ ਹਾਂ ਇਦਾਂ ਫਰਾਰੀ ਪਾ ਕੇ ਨਾ ਉਹਦੇ ਹਾਂ। ਤੇ ਉਹ ਉੱਤੇ ਬੰਨ੍ਹਿਆ ਕਰਨਾ ਹਾਂ। ਤੇ ਲੈ ਚਲੋ ਫਿਰ ਠੀਕ ਆ ਜੇ ਇੱਥੇ ਠੀਕ ਆ ਤਾਂ ਫਿਰ ਠੀਕ ਆ ਫਿਰ ਇਹਨੂੰ ਕੱਢ ਦਈਏ ਵਿੱਚੋਂ ਗਾਦੀ ਨੂੰ ਇੱਕ ਇੱਕ ਵਾਰੀ ਵਾਰੀ ਗਾਦੀ ਕੱਢ ਕੇ ਤੇ ਇਹਨੂੰ ਲੈਵਲ ਕਰਕੇ ਇਹਨੂੰ ਇੱਕ ਵਾਰੀ ਕੁੱਟ ਫਾੜ ਕੇ ਕਾਬੂ ਕਰ ਲਓ ਲਓ ਜੀ ਕੱਢੋ ਜੀ ਚਾਚਾ ਹਾਂ ਅੱਛਾ ਚਲੋ ਜੀ ਲਓ ਜੀ ਲੈ ਇਹਨੂੰ ਇੱਕ ਵਾਰੀ ਪੱਕਾ ਕਰ ਲਈਏ ਕੱਢ ਦਿਓ ਜੀ ਇਹ ਕੀ ਹੋ ਰਿਹਾ ਜੀ ਲੈਵਲ ਹੋ ਰਿਹਾ ਜੀ ਇਹਦਾ ਲੈ ਉਹ ਗਾਦੀ ਸਿੱਧੀ ਕਰਨ ਵਾਸਤੇ ਨਾ ਹੁਣ ਜਿਹੜੇ ਨਿਸ਼ਾਨ ਲਾਏ ਸੀ ਉਹਨਾਂ ਦੇ ਉੱਤੇ ਘੁੰਮ ਰਿਹਾ ਵੀ ਗਾਦੀ ਸਿੱਧੀ ਹੋ ਜਾਵੇ ਉੱਥੇ ਹਾਂ ਆ ਰੱਸੀ ਨੂੰ ਗੰਢ ਬੰਨੀ ਹੈ ਇਹਦਾ ਘਾਟਾ ਵਾਧਾ ਰੱਸੀ ਨੇ ਪੂਰਾ ਕਰਤਾ ਆ ਗੰਢ ਬੰਨੀ ਹੈ ਲਾਈ ਆ ਅੱਗੇ ਲਾ ਫੇਰ ਇਹਨੂੰ ਐਦਾਂ ਕਾਰੀਗਰੀ ਹੈ ਜੀ ਦਿਮਾਗ ਦਾ ਕੰਮ ਆ ਦੱਸਣਾ ਜਿਹੜੇ ਪਾਸੋਂ ਬਾਹਰ ਨਿਕਲ ਜਾਵੇ ਦੱਸਣਾ ਤੂੰ ਮੈਂ ਅੰਦਰ ਖਿੱਚ ਲੈਣਾ ਇਹਨੂੰ ਦਿਮਾਗ ਦਾ ਕੰਮ ਆ ਜੀ ਹਾਂਜੀ 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 ਹਾਂ ਠੀਕ ਹੋ ਗਿਆ ਬਰਾਬਰ ਹੋ ਗਏ ਹਾਂਜੀ ਬਰਾਬਰ ਹੋ ਗਿਆ ਚਲੋ ਇਹ ਜੀ ਪੱਕਾ ਕਰੋ ਜੀ ਪੱਕਾ ਬਿਸਮਿਲ੍ਲਾ ਤੇ ਕੋਈ ਰੋੜਾ ਵੀ ਪਾਣਾ ਜੀ ਵਿੱਚ ਰੋੜੇ ਪਾਣੇ ਆ ਕਰੀ ਕੁੱਟ ਲੈਣ ਮਿੱਟੀ ਕੁੱਟ ਲੈਣੇ ਕਰੀ ਹਾਂ ਲੋਹੇ ਵਾਲਾ ਗਧਾਲਾ ਕਿੱਧਰ ਆ ਆ ਤੇਰੇ ਮਗਰ ਪਿਆ ਆਹ ਪਿਆ ਮਗਰ ਬੜੇ ਨੇ ਚਾਚਾ ਹੋਰ ਹੈ ਤਾਂ ਅਸੀਂ ਵੀ ਆਪਣੇ ਦਿਮਾਗ ਨਾਲ ਲੱਗੇ ਹੋਏ ਆ ਪਰ ਜੇ ਅੱਲਾ ਕਰੇ ਕਾਮਯਾਬੀ ਰੱਬ ਨੇ ਦੇ ਦਿੱਤੀ ਵੀ ਸਹੀ ਇਨਸ਼ਾਅੱਲਾ ਅੱਲਾ ਦੇ ਹੁਕਮ ਇਹ ਲਓ ਜੀ ਰੋੜੇ ਨਿੱਕੇ ਨਿੱਕੇ ਲੈ ਲਓ ਠੀਕ ਹੈ ਜੀ। ਜੇ ਮੇਰ ਆਪਣਾ ਕਾਮਯਾਬੀ ਹੋ ਗਈ ਠੀਕ ਚੱਲ ਗਿਆ ਨਾ ਕੰਮ ਤੇ ਚਲੋ ਫਿਰ ਜਿਹੜੇ ਬੰਦਿਆਂ ਨੇ ਘੋੜੀਆਂ ਰੱਖੀਆਂ ਕਿਸੇ ਦਾ ਕੋਈ ਕੰਮ ਸੂਤ ਆਜੂ ਫਾਇਦਾ ਹੋ ਜੂ ਫਿਰ ਪੱਕੀ ਚੱਕਰੀ ਇੱਕ ਮੁੰਡਾ ਵੀ ਚੱਕਰੀ ਤੇ ਲਾ ਲਵੇ ਜਦੋਂ ਚੱਕਰੀ ਤੇ ਲਾ ਕੇ ਤੁਸੀਂ ਹੋਰ ਕੰਮ ਵੀ ਕਰ ਸਕਦੇ ਨਾਲ ਘੋੜੀ ਆਪਣਾ ਚੱਕਰੀ ਤੇ ਲੱਗੀ ਰਵੇ ਤੁਸੀਂ ਆਪ ਦਾ ਪੱਠਾ ਪੜਾ ਕਰਦੇ ਰਹੋ ਹੁਣ ਇਦਾਂ ਫੜ ਕੇ ਤਾਂ ਜਿੰਨੀ ਦੇਰ ਚੱਕਰੀ ਲਾਣੀ ਬੰਦਾ ਵੀ ਬੰਨਿਆ ਗਿਆ ਨਹੀਂ ਉਹ ਤਾਂ ਫਿਰ ਘੋੜੀ ਨੇ ਆਪੇ ਹੀ ਲੱਗ ਜਾਣਾ ਕਿ ਹੋਰ ਹੁਣ ਵੇਖਾਂ ਉਰਲੇ ਪਾਸੇ ਲਾ ਥੋੜੀ ਜੀ ਪਰਲੇ ਪਾਸੇ ਨੂੰ ਇੱਥੇ ਉਰਲੇ ਪਾਸੇ ਰੋੜਾ ਜੇ ਇੱਥੇ ਬੰਦੇ ਪਾ ਨਾ ਉਰਲੇ ਜੀ ਪਾਸੇ ਦੇਖ ਮਾੜਾ ਜਿਹਾ ਕੇ ਹੋਰ ਚਾਚਾ ਬੂਟਿਆ ਗੱਲ ਕਰਦੇ ਆਂ ਵੀ ਆ ਹਾਂਜੀ। ਤੁਸੀਂ ਆਪ ਕੋਲ ਬਹਿੰਦੇ ਆ ਤੇ ਵੀ ਸਿਆਣਾ ਬੰਦਾ ਕੰਮ ਕਰਦਾ ਹਾਂਜੀ ਹਾਂਜੀ ਉਹ ਭਾਈ ਕੰਮ ਕੋਈ ਹੁੰਦੇ ਹੀ ਇਹਨਾਂ ਦੇ ਹੱਥਾਂ ਦੇ ਕਰਨ ਦੇ ਆ ਜੋ ਸਿਆਣੇ ਹੱਥੀ ਕੰਮ ਹੁੰਦਾ ਨਾ ਉਹ ਸਾਡੇ ਕੋਲੋਂ ਉਦਾਂ ਹੋ ਹੀ ਨਹੀਂ ਸਕਦਾ
ਹੁਣ ਉਹ ਬਾਬੇ ਨੂੰ ਪਤਾ ਵੀ ਕਿਹੜਾ ਪਾਸੇ ਰੋੜਾ ਪੈਣਾ ਕਿਹੜੇ ਪਾਸੇ ਨਹੀਂ ਪੈਣਾ, ਕਿਹੜੇ ਪਾਸੇ ਕਟਾਈ ਹੋਣੀ ਹੈ ਕਿਹੜੇ ਪਾਸੇ ਹੋਊਗੀ, ਇਹ ਗੱਲ ਆ। ਕਮਾ ਹੁਣ ਰੌਲਾ ਹੀ ਆ ਨਾ ਵੀ ਬਾਬੇ ਨੇ ਕਿਹਾ ਵੀ ਜਿੰਨੀ ਦੇਰ ਮੈਂ ਤੁਹਾਨੂੰ ਦੱਸਣ ਤੇ ਲਾਣੀ ਆ ਤੇ ਮੁੜ ਮੁੜ ਕੇ ਮੈਂ ਕਰਨਾ, ਆਪ ਹੀ ਮੈਂ ਉਹਨੇ ਚ ਇਹਨੂੰ ਆਪ ਹੀ ਕਰ ਦਿਆਂ। ਟੁਰਿਆ ਬਾਈ ਆਹੋ ਫਰਕ ਜੀ ਮੈਂ ਤਾਂ ਇਹ ਦੇਖਿਆ ਵੀ ਸਾਡੇ ਵਰਗੇ ਮੁੰਡੇ ਖੁੰਡੇ ਕੰਮ ਲਾਉਂਦੇ ਆ ਮਗਰੋਂ, ਹਾਂਜੀ ਸਿਆਣਾ ਬੰਦਾ ਕੰਮ ਮਗਰੋਂ ਨਹੀਂ ਲਾਂਦਾ। ਨ- ਉਹ ਕਹਿੰਦੇ ਆ ਵੀ ਕੰਮ ਤਸੱਲੀ ਵਾਲਾ ਹੋਵੇ। ਤਸੱਲੀ ਵਾਲਾ। ਅੱਛਾ ਹੁਣ ਇਹਨੂੰ ਸਾਈਡਾਂ ਤੋਂ ਮਿੱਟੀ ਕੁੱਟਣੀ ਇਹਨਾਂ ਦੇ ਹੈ ਲਾਨੇ ਦਾ ਮਾਲ ਐਦਾਂ ਰੋੜੇ ਤੇ ਪਏ ਹੋਰ ਵੀ ਬਸ ਆਪਣੇ ਪਾ ਦਿਓ ਸਾਈਡਾਂ ਤੇ। ਆਪਣੇ ਹਿਸਾਬ ਨਾਲ ਲਾਣੇ ਆ ਲਿਆ ਇਹਦੇ ਵਿੱਚ ਕੁੱਟ ਲਾ। ਪੂਰੇ ਲਓ ਜੀ ਇਹ ਹੁਣ ਸਾਡਾ ਜਿਹੜਾ ਨਾ ਜੀ ਗੱਡਿਆ ਗਿਆ ਜੀ, ਇਹ ਮੁਕੰਮਲ ਹੋ ਗਿਆ। ਇਹਨੂੰ ਅਸੀਂ ਕੁੱਟ ਫਾਂਟ ਕਰਕੇ ਨਾ ਚੰਗਾ ਇਹਨੂੰ ਹੁਣ ਅਸੀਂ ਪੱਕਾ ਕਰ ਲਿਆ। ਹੁਣ ਅਸੀਂ ਬਣਾਉਣਾ ਇਹਦਾ ਮੈਦਾਨ। ਹਾਂ ਆ ਮੁੰਡਾ ਲਾ ਰਿਹਾ ਜੀ ਮਿਸਤਰੀ ਬਾਹਰਲੇ ਪਾਸੇ ਨਿਸ਼ਾਨ ਕਈ ਨਾਲ 4 ਚਫੇਰੇ ਜੀ। ਇਹ ਹੁਣ ਨਿਸ਼ਾਨ ਲਾ ਰਿਹਾ ਗੁੜਾਈ ਦੇ ਵਿੱਚ, ਜਿੱਥੇ ਜਿੱਥੇ ਸਾਡੀ ਘੋੜੀ ਨੇ ਫਿਰਨਾ ਨਾ ਪਾਸਿਆਂ ਤੇ, ਵੀ ਉਹਦੇ ਚ ਟੋਏ ਟਿੱਬੇ ਕੋਈ ਉਰਾ ਪਰਾਂ ਜਿਹੜੀ ਸ਼ੈ ਹੈ ਨੀਵੀਂ ਉੱਚੀ ਉਹਨੂੰ ਐਨ ਇੱਕੋ ਜੀ ਹੋ ਜਾਵੇ 4 ਚਫੇਰੇ ਜਿੱਥੇ ਮਿੱਟੀ ਪਾਉਣ ਵਾਲੀ। ਵਾਹ ਬਈ ਵਾਹ ਸ਼ੇਰਾਂ ਦੇ ਵੱਲ ਹੈ, ਸਾਰੇ ਕੰਮਾਂ ਨੂੰ ਲੱਗੇ ਖੜੇ ਆਪੋ ਆਪ। ਹੁਣ ਮੁੰਡੇ ਬੜੀ ਹਿੰਮਤ ਮਾਰੀ ਖੜੇ ਆ ਮੁੰਡੇ ਨਾ। ਆਵੇ ਕੋਈ ਕਈਆਂ ਵਾਲੇ ਕੋਈ ਰੇਗ ਮਾਰ ਵਾਲੇ ਕੋਈ। ਇਹ ਤਾਂ ਬੜਾ ਕੰਮ ਸੀ ਯਾਰ, ਬੜਾ ਕੰਮ ਸੀ ਇਹ ਤਾਂ। ਦੇਖੋ ਜੀ ਪਹਿਲਾਂ ਤਾਂ ਇਹਦੇ ਤੇ ਟਾਈਮ ਬਹੁਤ ਲੱਗਿਆ ਟੰਬਾ ਕੱਢਣ ਤੇ, ਹਾਂਜੀ ਵੀ ਇਹਦਾ ਸਿਰ ਹਿੱਲੇ ਨਾ, ਹਿੱਲੇ ਨਾ। ਕਾਬੂ ਕੀਤਾ ਉਹਨੂੰ, ਇੱਟਾਂ ਉੱਟਾਂ ਪੂਰੀਆਂ ਕਟਾਈ ਕੀਤੀ ਹੈ ਤੇ ਹੁਣ ਉਹ ਗਲਾਈ ਕਰ ਰਹੇ ਆ, ਬਰੋ ਬਰਾਬਰ ਕਰ ਰਹੇ ਆ ਵੀ ਇਹ ਨਾ ਹੋਵੇ ਵੀ ਕਿਸੇ ਪਾਸੋਂ ਜੁਗਨੀ ਉੱਚੀ ਹੋ ਕੇ ਆਵੇ ਤੇ ਕਿਸੇ ਪਾਸੇ ਨੀਵੀਂ ਹੋ ਕੇ। ਨੀਵੀਂ ਹੋ ਕੇ ਆਵੇ, ਠੁੱਡਾ ਨਾ ਲੱਗੇ, ਪੈਰ ਨਾ ਅੜੇ, ਐਨ ਸਾਫ਼ ਜਗ੍ਹਾ ਹੋਵੇ। ਹਾਂਜੀ ਆ ਟੋਇਆ ਸੀ ਨਾ, ਇਧਰੋਂ ਮਿੱਟੀ ਚੱਕ ਕੇ ਇੱਧਰ ਕਰਾਂਗੇ ਤਾਂ ਪੂਰਾ ਬਰੋ ਬਰਾਬਰ, ਜਿਵੇਂ ਘਿਰਲੇ ਦਾ ਤਾਂ ਖੈਰ ਬਰਾਬਰ ਨਹੀਂ ਹੁੰਦਾ। ਹਾਂਜੀ ਤੇ ਆਹ ਕਾਰੀਗਰ ਦੇ ਹੱਥਾਂ ਦਾ ਕੰਮ ਆ। ਹਾਂ ਆ ਵੇਖੋ ਜੀ ਬਾਬਾ ਰੇਗ ਮਾਰ ਮਾਰ ਕੇ ਨਾ ਸਰਾਖ ਨੂੰ ਐਨ ਕਰ ਰਿਹਾ ਇੱਕੋ ਜਿਹਾ। ਸਫਾਈ ਹੋ ਰਹੀ ਹੈ ਜੀ, ਸਫਾਈ ਹੋ ਰਹੀ ਆ। ਆੜ ਨਾ ਬਣੇ। ਓ ਵੈਰੀ ਗੁੱਡ। ਸੌਖਾ ਰਵੇ ਜਾਨਵਰ। ਵਾਹ 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 ਇਹ ਸਫਾਈ ਇਹਨਾਂ ਦੀ ਹੋ ਰਹੀ ਵੀ ਵਾਲ ਵੀ ਨਾ ਅੜੇ ਇਹਦੇ ਚ। ਵਾਹ 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 ਵਾਹ। ਹਾਂਜੀ ਇਹ ਇੰਦ ਕਰ ਦੇਣਾ ਵੀ ਜਾਨਵਰ ਜਿਹੜਾ ਐਵੇਂ ਹੀ ਫਿਰੇ। ਹਾਂ ਹਾਂਜੀ ਇਹ ਸਫਾਈ ਦਾ ਕੰਮ ਇਹ ਹੈ ਜੀ ਇਹਦਾ। ਵਾਹ ਬਈ ਵਾਹ। ਨਹੀਂ ਜੀ ਹੈ ਤਾਂ ਕਾਰਾਗਰੀ ਤਾਂ ਹੈ ਨਾ। ਉਦਾਰ ਗੱਡੇ ਬਣਾਉਂਦੇ ਸੀ, ਉਹਦੇ ਗਿਰਮਟ ਹੁੰਦੇ ਸੀ, ਪੂਰੇ ਚੌਰਸ ਕਰ ਦਿੰਦੇ ਸੀ ਪੂਰੀ ਗੁਲਾਈ। ਹੁਣ ਕਰਨੀ ਪੈਂਦੀ ਜ਼ਿਮੀਦਾਰ ਆਦੇ ਮਿਸਤਰੀ ਨੂੰ ਹੱਥਾਂ ਨਾਲ। ਹਾਂ ਆ ਸਥਰੇ ਹੁੰਦੇ ਚੌਰਸ, ਹੂੰ ਉਹ ਗੁਲਾਈ ਹੁੰਦੀ ਸੀ ਅੱਗੇ ਉਹਨਾਂ ਹਥਿਆਰਾਂ ਦੀ। ਇਦਾਂ ਹੀ ਆ। ਇਹਨਾਂ ਕੋਲ ਹੁੰਦਾ ਸੀ ਵੱਡਾ ਹੀ ਗਿਰਮਟ ਹੁੰਦਾ ਸੀ, ਵੱਡੀ ਨਾਭ ਹੁੰਦੀ ਸੀ ਗੱਡੇ ਦੇ, ਉਹਦੇ ਇੰਨੇ ਹੀ ਸੁਰਾਖ ਪਾ ਦਿੰਦੇ ਸੀ। ਵਾਹ, ਗੋਲ ਹੀ ਹੁੰਦਾ ਸੀ, ਗੋਲ ਹੁੰਦਾ। ਉਹਦੇ ਕੋਈ ਸ਼ਾ ਫੇਰਨ ਦੀ ਲੋੜ ਨਹੀਂ ਪੈਂਦੀ ਸੀ। ਹਾਂ ਤੇ ਇਹਨੂੰ ਹੁਣ ਰੇਗ ਮਾਰ ਮਾਰਨਾ ਪੈਣਾ, ਰੇਗ ਮਾਰ ਮਾਰ ਕੇ ਇਹਨੂੰ ਨਾ ਗੋਲ ਕਰਨਾ ਪੈਣਾ ਸਵਾਰ ਕੇ। ਹਾਂ ਇਦਾਂ ਜਿਵੇਂ ਇੱਥੇ ਵੱਜ ਰਿਹਾ ਇਦਾਂ ਹੀ ਉੱਥੇ ਵੱਜੇ। ਹਾਂਜੀ ਇਦਾਂ ਹੀ ਉਹਨੂੰ ਵੀ ਗੋਲ ਕਰਨਾ ਨਾ। ਬਾ ਇਹ ਆ ਵੀ ਜਦੋਂ ਘੋੜੀ ਚੱਕਰੀ ਤੇ ਲੱਗ ਜਾਏ ਨਾ, ਇਹ ਮਗਰ ਆਪੇ ਭੱਜਾ ਫਿਰੇ, ਇਹ ਫਸੇ ਨਾ। ਆ ਦੇਖ ਮਲੈਮ ਹੋ ਗਿਆ। ਹਾਂ ਮਲੈਮ ਹੋ ਗਿਆ ਕਿ ਰੇਗ ਮਾਰ ਮਾਰਿਆ ਆ। ਵਾਹ ਮਿਸਤਰੀ ਦੇ ਵਾਹ, ਵਾਹ ਮਿਸਤਰੀ ਦੇ ਵਾਹ ਜੀ ਵਾਹ। ਲੈ ਹੁਣ ਕੰਮ ਹੋਇਆ ਜੀ। ਆ ਯਾਰ ਅਸੀਂ ਮਾੜ ਮਾੜੀ ਇੱਥੋਂ ਥੱਲਿਓ ਰਗੜਦੇ ਵੀ ਇੱਥੋਂ ਆ ਅਸੀਂ ਨਾ ਫਸਣ। ਆ ਚਾਚਾ ਹਾਂਜੀ ਆ ਪੈਰ ਹਾਂਜੀ ਇਹ ਪੈਰ ਮਾਸ਼ਾਅੱਲਾ ਇੱਥੇ ਘੋੜੀ ਆਊਗੀ। ਹਾਂਜੀ ਹਾਂ ਇੱਥੇ ਟੋਰਾ ਬਣੂ। ਵਾਹ 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 ਵਾਹ। ਨਹੀਂ ਮੁੰਡੇ ਮਿਹਨਤ ਚੰਗੀ ਕਰ ਰਹੇ ਆ ਜੀ ਮਾਸ਼ਾਅੱਲਾ। ਤਾਂ ਲਾਈ ਖੜੇ ਨੇੜੇ, ਪਰ ਕੰਮ ਵੀ ਵਾਵਾ ਸਾਰਾ ਸੀਗਾ। ਕੰਮ ਵਾਵਾ ਸੀਗਾ। ਜੇ ਰੱਬ ਨੇ ਖੈਰ ਸੁੱਖ ਰੱਖੀ ਤੁਹਾਨੂੰ ਅਸੀਂ ਟੋਰ ਕੇ ਵੀ ਦਿਖਾਵਾਂਗੇ ਇਨਸ਼ਾਅੱਲਾ ਇਨਸ਼ਾਅੱਲਾ। ਹਾਂਜੀ ਚਲ ਭਾਈ ਚੱਕ ਮਿਸਤਰੀ। ਵਾਹ ਵਾਹ ਆ ਵਾਹ ਖੋਲੀ। ਚੱਲੀਏ ਭਾਈ। ਵਾਹ ਜੀ ਵਾਹ। ਚੋਕੋ ਤੁਹਾਨੂੰ ਪੁੱਤਰ। ਹਾਂਜੀ ਆ ਇੱਕ ਵਾਰੀ ਲਾ ਕੇ ਵੇਖੋ, ਪਾ ਕੇ ਵੇਖੋ ਤੇ ਫਿਰ ਗਰੀਸ ਲਾਣੇ ਇਹਨੂੰ। ਵਾਹ ਜੀ ਵਾਹ। ਚਲੋ ਜੀ ਬੈਠੀ ਨਹੀਂ ਹਜੇ ਤਾਂ ਚਾਵੀਂ ਹਾਂ ਹੁਣ ਬੈਠ ਬਹਿ ਗਈ ਬਹਿ ਗਈ ਬਹਿ ਗਈ। ਘੁਮਾਈਏ ਜੀ। ਹਾਂਜੀ ਘੁਮਾ ਕੇ ਜਿੱਥੇ ਮਰਜ਼ੀ ਲੈ ਜਾਓ। ਚੱਲ ਬਈ ਵੇਖ ਘੁਮਾ ਕੇ, ਇਧਰਲੇ ਪਾਸੇ ਆਓ ਨਾ। ਘੁਮਾਓ ਜੀ, ਘੁਮਾ ਕੇ ਵੇਖ ਹੁਣ ਇਹਨੂੰ। ਅਸੀਂ ਘਮਾਉਂਦੇ ਹਾਂ ਜੀ। ਮੈਂ ਘਮਾਨਾ। ਵਾਹ 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 ਵਾਹ। ਗਰੀਸ ਲਾਓ ਜੀ। ਚੱਕੋ ਜੀ। ਵਾਹ ਵਾਹ। ਚਲੋ ਜੀ ਗਰੀਸ ਲਾ ਲਓ। ਆ ਗਰੀਸ ਲਾ ਲਈਏ ਗਰੀਸ। ਨਹੀਂ ਤੁਹਾਨੂੰ ਪਹਿਲੀ ਵਾਰੀ ਅਸੀਂ ਚੱਕਰੀ ਬਣਦੀ ਦਿਖਾਤੀ ਹਾਂ ਵੀ ਚੱਕਰੀ ਕਿੱਦਾਂ ਬਣਨੀ। ਪੂਰੀ ਕੌਣ ਮਹਿੰਦੀ ਬਣ ਗਈ। ਹਾਂਜੀ ਹਾਂਜੀ ਕੌਣ ਮਹਿੰਦੀ ਕੌਣ ਮਹਿੰਦੀ ਹੋਈ। ਇਹ ਹੈ ਹੀ ਕੌਣ ਮਹਿੰਦੀ।
ਵਾਹ ਜੀ ਵਾਹ ਇਹ ਤਾਂ ਉਂਗਲੀ ਨਾਲ ਹੀ ਸਹੀ ਲੱਗਣੀ ਆ। ਹਰ ਸ਼ੈ ਲੱਗ ਗਈ, ਲੱਗ ਗਈ, ਲੱਗ ਗਈ। ਗੇੜਾ ਕੱਢਣਾ ਹਰ ਸ਼ੈ ਮੁਕੰਮਲ ਹੋ ਜਾਣੀ। ਹਾਂਜੀ ਹਾਂਜੀ ਗੇੜਾ ਬਸ ਕੱਢਣਾ ਬਸ ਇਹਦੇ ਤੁਹਾਨੂੰ ਇੱਕ ਥਾਂ ਲਾ ਦਈਏ ਤਾਂ ਵੀ ਹੋ ਜਾਣਾ ਇਹਦੇ ਨਾਲ। ਹਾਂਜੀ ਫਿਰ ਜਾਣੀ ਚਾਰ ਹੇਠਾਂ ਜੜ ਚ ਲਾ ਦੇ ਬਸ ਬਸ ਆ ਗਈ ਸਾਰੀ ਇੱਥੇ ਹੇਠਾਂ ਹੀ ਆਣੀ ਹੁਣ। ਕਿਉਂਕਿ ਹੇਠੋਂ ਰਗੜ ਹੇਠੋਂ ਪੈਂਦੀ ਆ ਨਹੀਂ ਉੱਤੋਂ ਆ ਜਾਣੀ ਥੱਲੇ ਇਹਨੇ ਘੁੰਮਣਾ ਹੇਠਾਂ ਹੀ ਆਣਾ ਨੇ ਉੱਤੇ ਨਹੀਂ ਹਾਂ ਰਹਿਣੀ। ਉੱਤੇ ਨਹੀਂ ਜਾਣੀ ਥੱਲੇ ਨੂੰ ਆਣਾ ਇਹਨੇ ਆ ਲਓ ਜੀ ਵੈਰੀ ਗੁੱਡ ਇੱਥੇ ਆਣਾ ਇਹਨੇ। ਵਾਹ ਜੀ ਵਾਹ ਹਾਂਜੀ ਇਹਨੂੰ ਵੀ ਲਾ ਲਓ ਮਾੜੀ ਜੀ ਲਾ ਲਾ ਮਾੜੀ ਜੀ ਲਾ ਲਓ ਹੈਂ ਹਾਂ ਚਲੋ ਚਲੋ ਜੀ ਪਾਓ ਜੀ ਕਿੱਦਾਂ ਪਾਣੀ ਆ ਵੇਖ ਲਈ ਸਾਈਡ ਵੇਖ ਲਈ ਆ ਠੀਕ ਆ ਆ ਪਾਸਾ ਠੀਕ ਆ ਉਹ ਇਧਰਲੇ ਪਾਸੇ ਗੁਲਾਈ ਉਹ ਤਾਂ ਚੱਕੋ ਜੀ ਤਾਂ ਉਧਰੋਂ ਕਿਨਾਰੇ ਉਹ ਤਾਂ ਚੱਕੋ ਜੀ। ਐ ਇੱਥੇ ਬਰਾਬਰ ਕਰੋ ਜੀ ਲਾ ਹੁਣ ਕਮਾਓ ਖਪਾਲਾ ਹੁਣ ਕਮਾਓ ਜੀ ਹੁਣ ਚੀਕਦੀ ਹੈ ਬਲਾਗੇ ਤਰ੍ਹਾਂ ਵਾਹ ਬਈ ਹਾਂ ਹਾਂ ਹੁਣ ਨਹੀਂ ਵਾਹ ਵਾਹ ਹਾਂ ਹੁਣ ਗਾਣੇ ਗਾਵੇ। ਆ ਦੇਖੋ ਨਾ ਹਾਂਜੀ ਇਹ ਚੱਲੇ ਮੈਂ ਨਾ ਉਹ ਕਿੱਲ ਨਹੀਂ ਨਾ ਪਾਇਆ ਕਿੱਲ ਨਹੀਂ ਪਾਇਆ ਕਿਤਾ ਜਾਣਾ ਤਾਂ ਇਸੇ ਪਰ ਕਿੱਲ ਲੱਭੀ ਕਿੱਲ ਲਿਆਈ ਏਡਾ 3 ਸੂਤਰ ਦਾ ਕਿੱਲ ਲੈ ਕੇ ਆਓ। ਹਾਂਜੀ 300 ਥੱਲੇ ਨਹੀਂ ਜ਼ਿਆਦਾ ਅੱਛਾ ਕਿੱਲ ਮੰਗਾ ਲੈਣੇ ਨਹੀਂ ਥੱਲੇ ਇੱਥੇ ਆਣੀ ਆ। ਗਰੀਸ ਥੱਲੇ ਨਹੀਂ ਆ ਗਈ ਬਹੁਤੀ। ਉਹ ਫਿਰ ਇਦਾਂ ਹੀ ਹੁੰਦਾ ਗਰੀਸ ਨੇ ਉਹ ਗਰੀਸ ਨੇ ਤਾਂ ਥੱਲੇ ਨੂੰ ਹੀ ਆਣਾ ਉਹਦਾ ਤਾਂ ਕੰਮ ਹੋ ਗਿਆ ਗਰੀਸ ਉਹ ਹੋ ਗਿਆ ਲੱਗ ਗਈ ਉਹਨੂੰ ਬਾ ਗਰੀਸ ਨੇ ਤਾਂ ਹੁਣ ਥੱਲੇ ਹੀ ਆਣਾ ਤੇ ਜਾਣ ਨਹੀਂ ਦੇਣੇ ਬੰਨ ਲੈਣਾ ਇਹਨੂੰ। ਉਹ 3 ਸੂਤਰ ਦਾ ਕਿੱਲ ਤਾਂ ਲੈ ਕੇ ਆ ਪੁੱਛ ਕਿੰਨਾ ਇੱਥੇ ਕੋਈ ਪੁਰਾਣਾ ਪਿਆ ਹੋਣਾ। ਆ ਇੱਥੇ ਕੋਈ ਪੁਰਾਣਾ ਪਿਆ ਹੋਣਾ ਅੱਗੇ ਮਸ਼ੀਨ ਚੋਂ ਕੱਢਿਆ ਉਹ ਚੱਕ ਲਓ ਗਾਦੀ ਵਾਲਾ ਕੰਮ ਜੀ ਇੱਕ ਵਾਰੀ ਸੂਤ ਨਹੀਂ ਆਇਆ ਤੇ ਅਸੀਂ ਉਂਝ ਹੀ ਰੱਸਾ ਪਾ ਕੇ ਇਹਨੂੰ ਘੁਮਾ ਰਹੇ ਆ ਤੇ ਘੁਮਾ ਕੇ ਦੇਖਿਆ ਇੱਕ ਵਾਰੀ ਵੀ ਕਰਦੀ ਕੀ ਹੈ ਹੁਣ ਝੂਟੀ ਹੋਰ ਲਾਣੇ ਆ ਪਿਛਲੇ ਹੁਣ ਬੈਕ ਇੱਕ ਝੁੱਟੀ ਲਾਈਏ ਕਿ ਨਹੀਂ ਨਹੀਂ ਥੋੜੀ ਦੇਰ ਸਿੱਧਾ ਘੁਮਾ ਕੇ ਫਿਰ ਪੁੱਠਾ ਘੁਮਾਵਾਂ ਚਲੋ ਚਾਚਾ ਦੱਸ ਦੇ ਵੀ ਕੀ ਗੱਲ ਬਣੀ ਆ ਅੱਗੇ ਅਸੀਂ ਸਪਾਟ ਵੀ ਪਾਈ ਸੀ ਤਾਰੂ ਵੀ ਪਰ ਉਹ ਹਜੇ ਕਾਮਯਾਬ ਨਵੀਂ ਆ ਨਾ ਜੀ ਨਵੇਂ ਆ ਜੀ ਪਹਿਲੇ ਦਿਨ ਤਾਂ ਵਿਚਾਰੀ ਜੋੜੀ ਆ ਉਹਨੂੰ ਹੌਲੀ ਹੌਲੀ ਕਾਮਯਾਬ ਹੋ ਹੌਲੀ ਹੌਲੀ ਇਨਸ਼ਾਅੱਲਾ ਲੱਗ ਜਾਊਗੀ ਕੋਈ ਨਹੀਂ ਮੁਸ਼ਤਾਕ ਚੱਲ 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 ਕਰਮ ਵਾਲੀ ਚੱਲ ਟੋਰ ਵੀ ਆ ਕੇ ਚੱਲ ਮੁਸ਼ਤਾਕ ਇਦਾਂ ਨਹੀਂ ਐਨ ਮਿੰਟ ਗੇੜਾ ਆਰਾਮ। ਕੱਢਣਾ ਕਰੀ ਹਜੇ ਚੱਲ 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 ਉਧਰ ਨੂੰ ਗੇੜਾ ਕੱਢਣਾ ਐਨੂੰ ਚੱਲ 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 ਇਹਨੂੰ ਲਾਣਾ ਪੈਣਾ ਜੀ ਹੌਲੀ ਹੌਲੀ ਲੱਗ ਜੂਗੀ ਲੱਗ ਵੇਖ ਚੱਲ ਬਿਸ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਬਿਸ ਬਿਸ ਚੱਲ ਐਦਾਂ ਕੋਈ ਨਹੀਂ ਆ ਡਾਂਗ ਸਿੱਟ ਦੇ ਉਹ ਤੇਰੀ ਖੈਰ ਹੋਵੇ ਆ ਡਾਂਗ ਸਿੱਟੀ ਵਾਹ ਬਈ ਵਾਹ ਇੱਕ ਨਾ ਉੱਥੇ ਖਲੋ ਜਾਓ ਉੱਥੇ ਵਾਹ ਉੱਥੋਂ ਬਈ ਖਲੋ ਵਾਹ ਜਾਓ। ਵਾਹ ਬਈ ਵਾਹ ਲਾ ਵੇਖ ਲਾ ਆਪਦੇ ਕੰਮ ਦੇ ਕੀ ਕਰਦੀ ਆ ਵੇਖ ਚੱਲ ਜੁਗਨੀ ਚੱਲ 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 ਜੁਗਰੀ ਸ਼ਾਬਾਸ਼ ਜੁਗਰੀ ਚੱਲ ਸਾਹ ਚੜ ਗਿਆ ਮੈਂ ਕਹਿੰਦਾ ਆ ਪਹਿਲਾ ਦਿਨ ਆ ਨਾ ਜੀ ਪਹਿਲਾ ਦਿਨ ਅੱਜ ਇਹਨਾਂ ਨੂੰ ਪੁੱਠਾ ਘਮਾਓ ਜੀ ਹਾਂਜੀ ਪੁੱਠਾ ਘਮਾਓ ਹੁਣ ਪੁੱਠਾ ਕਮਾ ਲਓ ਰੱਸਾ ਦੂਏ ਪਾਸੇ ਬਦਲ ਸਮਾਨ ਆ ਗੱਡਾ ਖੋਲੋ ਇਧਰੋਂ ਅੱਛਾ ਮੁਸ਼ਤਾਕ ਹੁਰਾਂ ਵੀ ਦੱਸ ਦੇ ਵੀ ਕਿਹੜੀ ਵਜ੍ਹਾ ਤੋਂ ਆਪਣਾ ਕਾਮਯਾਬੀ ਨਹੀਂ ਬਣੀ ਤੇ ਕੀ ਗੱਲ ਬਣੀ ਸਾਰੀ ਦੱਸ ਦੇ ਆ ਕੇ ਇੱਥੇ ਤੇ ਹੁਣ ਗਾਂ ਇਹਦਾ ਕੀ ਕੱਢ ਦੇ ਵਿੱਚੋਂ ਇੱਥੇ ਆ ਜਾ। ਦੂਆ ਗੰਡ ਵੀ ਖੋਲ ਦੂਆ ਵੀ ਖੋਲ ਪਹਿਲੇ ਇਕੱਠੇ ਪਾ ਨਾ ਦੂਏ ਪਾਸੇ ਮੂੰਹ ਕਰਕੇ ਸਰ ਜੀ ਇਹ ਸਾਡੀ ਗਾਦੀ ਛੋਟੀ ਸੀਗੀ ਇੱਧਰ ਨੂੰ ਦੱਸਣਾ ਗਾਦੀ ਛੋਟੀ ਹੋਣ ਦੀ ਵਜ੍ਹਾ ਨਾਲ ਆ ਪਡਾਣਾ ਸਾਡਾ ਸੂਤ ਨਹੀਂ ਆਇਆ ਜਿਹਦੀ ਵਜ੍ਹਾ ਨਾਲ ਅਸੀਂ ਨਾਕਾਮ ਹੋ ਗਏ ਆ ਗਾਦੀ ਉਤਲੀ ਗੇੜਾ ਥੋੜਾ ਸੀਗਾ ਇਹਦਾ ਅੱਛਾ ਗੇੜਾ ਥੋੜਾ ਹੋਣ ਦੀ ਵਜ੍ਹਾ ਨਾਲ ਸਾਨੂੰ ਆ ਰੱਸਾ ਬੰਨਣਾ ਪਿਆ ਅੱਛਾ ਅੱਛਾ ਹੁਣ ਇਹਦਾ ਕੀ ਹੱਲ ਕਰਨਾ ਇਹਦਾ ਹੁਣ ਗਾਦੀ ਅਸੀਂ ਲੰਮੀ ਕਰਾਂਗੇ ਅਸੀਂ ਗਾਦੀ ਇਹਦੀ ਜਿਹੜੀ ਨੇ ਵੱਡੀ ਕਰਾਂਗੇ ਹੁਣ। ਅੱਛਾ ਹਾਂਜੀ ਇਹ ਕਮ ਸੇ ਕਮ 3 ਫੁੱਟ ਹੋਰ ਵਧਾਵਾਂਗੇ ਇੱਕ ਤੇ ਤਾਂ ਇਨਸ਼ਾਅੱਲਾ ਆਪਣਾ ਕੰਮ ਸੂਤ ਚੱਲੇਗਾ। ਇਨਸ਼ਾਅੱਲਾ ਹਾਂਜੀ ਇਹ ਜੀ ਇੱਕ ਤਾਂ ਕਹਿ ਲਓ ਵੀ ਸਾਡਾ ਤਜਰਬਾ ਨਵਾਂ ਹਾਂਜੀ। ਅਸੀਂ ਕਿਤੇ ਬਣੀ ਹੋਈ ਨਹੀਂ ਵੇਖੀ ਆਪਣੇ ਹਿਸਾਬ ਨਾਲ ਬਣਾ ਰਹੇ ਸੀ ਤਾਂ ਕਰਕੇ ਵਿੱਚ ਅਡਵਾਂਸ ਆ ਗਏ ਤੇ ਦੂਜੀ ਗੱਲ ਇਹ ਵੀ ਘੋੜੀ ਵੀ ਨਵੀਂ ਆ ਹਾਂਜੀ ਉਹ ਵੀ ਪਹਿਲੀ ਵਾਰੀ ਤੁਰ ਰਹੀ ਆ ਉਂਝ ਰੱਸਾ ਫੜ ਕੇ ਤਾਂ ਘੁੰਮਦੀ ਸੀ ਪਰ ਇਦਾਂ ਪੱਕੀ ਥਾਂ ਦੇ ਉੱਤੇ ਚੱਕਰੀ ਲਾਣੀ ਨਾ ਇਹਦੇ ਵਾਸਤੇ ਨਵੀਂ ਗੱਲ ਆ ਤੇ ਇੱਕ ਵਾਰੀ ਹੁਣ ਹੌਲੀ ਹੌਲੀ ਅੱਲਾ ਕਰੇ ਕਾਮਯਾਬ ਹੋਊਗੀ ਅੱਛਾ। ਤੇ ਉਹ ਜਦੋਂ ਹੁਣ ਅਸੀਂ ਦੁਬਾਰਾ ਸੂਤ ਕਰਾਂਗੇ ਦਿਹਾੜੀ ਡੰਗ ਲੱਗਣਾ ਕਿ ਲੱਗ ਜੂ ਦਿਹਾੜੀ ਡੰਗ? ਹਾਂਜੀ ਦਿਹਾੜੀ ਜਾਣ ਲੱਗੇਗਾ ਇਹਦਾ ਫਿਰ ਸੂਤ ਹੋ ਜਾਏਗੀ ਇਨਸ਼ਾਅੱਲਾ। ਹਾਂ ਦਿਹਾੜੀ ਡੰਗ ਦਾ ਟਾਈਮ ਆ ਜੀ ਤੇ ਫਿਰ ਅੱਲਾ ਨੇ ਚਾਹਿਆ ਸੂਤ ਹੋ ਜੂਗੀ ਤੇ ਫਿਰ ਤੁਹਾਨੂੰ ਅਸੀਂ ਦੁਬਾਰਾ ਟੋਰ ਕੇ ਵਿਖਾ ਦਿੰਦੇ ਹੁਣ ਇੱਕ ਵਾਰੀ ਪੁੱਠੀ ਟੋਰ ਲਈਏ ਹੈ ਠੀਕ ਹੋ ਤੇ ਆ ਤੁਹਾਨੂੰ ਮੈਂ ਕਿਹਾ ਦੱਸ ਦਈਏ ਵੀ ਤੁਸੀਂ ਇਹ ਨਾ ਕਹੋ ਵੀ ਅੱਧ ਪਚੱਦਾ ਜਾਂ ਸਾਨੂੰ ਵੇਚ ਛੱਡਤਾ ਤੇ ਉਹ ਕੰਮ ਸਾਡਾ ਪੂਰਾ ਸਹੀ ਦਿਨ ਨੂੰ ਲੱਗਿਆ ਨਹੀਂ ਹਜੇ ਜਦੋਂ ਪੂਰਾ ਸਹੀ ਲੱਗ ਗਿਆ ਫਿਰ ਤੁਹਾਨੂੰ ਦਿਖਾ ਦਾਂਗੇ ਆ ਪੁੱਠੇ ਚੱਕਰ ਕਢਾਓ ਵੀ ਚਲੋ ਜੀ ਉਹ ਬਾਹਰ ਹਾਂ ਉੱਥੇ ਕਿ ਖਲੋ ਜਾ ਇੱਕ ਜਣਾ ਉਧਰ ਨੂੰ ਹੋ ਜਾ ਚੱਲ 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 ਜੁਗਰੀ ਚੱਲ ਚੱਲ ਸ਼ਾਬਾਸ਼ ਚੱਲ ਵੀ ਇੱਕ ਪਾਗਲ ਹੈ ਤੂੰ ਇੱਕ ਕੰਮ ਕਿੱਦਾਂ ਦੇ ਕਰਦੀ ਇੱਥੇ ਖਲੋ ਜਾ ਉਸਮਾਨ ਵੇਖ ਲੈ ਆਪਦੇ ਕੰਮ ਵੇਖ ਲੈ ਪਹਿਲਾਂ ਉਹ ਬੰਦੇ ਸਾਰੇ ਪਾਸੇ ਆ ਗਏ ਨਾ। ਕੋਈ ਗੱਲ ਨਹੀਂ ਚੱਲ ਸ਼ਾਬਾਸ਼ ਲੈ ਮੈਦਾਨ ਵੀ ਆਪੇ ਪੱਧਰਾ ਕਰ ਲਿਆ ਇਹਨੇ ਵਾਹ ਬਈ ਵਾਹ ਹਾਂ ਮੁੜਕਾ ਆ ਗਿਆ ਕੁੜੀ ਨੂੰ
ਆ ਸੋਟਾ ਛੱਡ ਦੇ ਵੈਰੀ ਗੁੱਡ ਸ਼ਾਬਾਸ਼ ਜੁਗਨੀ ਦੇ ਸ਼ਾਬਾਸ਼ ਚੱਲ ਰੋਣਾ ਨਹੀਂ ਚੱਲ ਵੀ ਹਾਂ ਚਲੋ ਜੀ ਬਸ ਜੀ ਹਾਂਜੀ ਚਲੋ ਜੀ ਠੀਕ ਹੋ ਹਾਂ ਹੁਣ ਇਹਨੂੰ ਸਾਹ ਕਢਾਉਂਦੇ ਆ ਤੇ ਇਹਨੂੰ ਖਰਖਰਾ ਖੁਰਖਰਾ ਮਾਰਦੇ ਆ ਮਾਲਿਸ਼ ਕਰਦੇ ਆ ਇੱਥੇ ਲੈ ਆ, ਗਾਂ ਤੋਰ ਲਿਆ ਖੋਲੋ ਜੀ ਆ ਦੇਖੋ ਨਾ ਜੀ ਹਾਂ ਮੁੜਕਾ ਆ ਗਿਆ ਸੇਕ ਨਹੀਂ ਕਰ ਰਿਹਾ ਤੇ ਇਹ ਫਿਰ ਖਾਦਾ ਪੀਤਾ ਵੀ ਤਾਂ ਲੱਗਦਾ ਇਹ ਜਾਨਵਰ ਹੈ ਹੀ ਟੋਰੇ ਵਾਲਾ ਜਦੋਂ ਤੱਕ ਇਹਦਾ ਟੋਰਾ ਨਾ ਹੋਵੇ ਨਾ ਉਦੋਂ ਤੱਕ ਨਹੀਂ ਗੱਲ ਤੇ ਅੱਲਾ ਨੇ ਚਾਹਿਆ ਹੁਣ ਇੱਥੇ ਤੱਕ ਪਹੁੰਚ ਗਏ ਆ ਹੋਰ ਦਿਮਾਗ ਲੜਾਵਾਂਗੇ ਵੀ ਸੌਖਾ ਜਿਹਾ ਕੰਮ ਹੋ ਜਵੇ ਇਹਦੇ ਵਾਸਤੇ ਵੀ ਸਾਡੇ ਵਾਸਤੇ ਵੀ ਯਾ ਜੁੱਪੀ ਚੱਲ ਸੋ ਚੱਲ ਹਾਂਜੀ ਐਂ ਕੋ ਇਹ ਇਦਾਂ ਹੀ ਹੋਊਗੀ ਇਨਸ਼ਾਅੱਲਾ 2-4 ਦਿਨਾਂ ਦੇ ਵਿੱਚ ਕੋ 10 ਮਿੰਟ ਇਦਾਂ ਸਿੱਧੇ ਫੇਰੀ ਤੇ 10 ਮਿੰਟ ਪੁੱਠੀ ਫੇਰੀ ਤੇ ਉਹ ਫਿਰ ਸੂਤ ਹੋ ਜੂਗੀ ਹਮਾਰਾ ਚਲੋ ਜਿਉਂਦੇ ਵਾਸਤੇ ਰਹੋ ਜੀ ਤੇ ਇਦਾਂ ਫਿਰ ਹੀਲੇ ਨਾਲ ਵਸੀਲਾ ਕਰਨਾ ਤਾਂ ਪੈਂਦਾ ਕੁਛ ਨਾ ਕੁਛ ਜਿੱਥੇ ਰਹੋ ਜੀ ਸੁਖੀ ਰਹੋ ਜਿਉਂਦੇ ਵਾਸਤੇ ਰਹੋ ਬੜੀ ਮਿਹਰਬਾਨੀ ਜੀ